ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ ਤੇ ਮੈਡੀਕੇਅਰ ਦੇ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਤੇ ਪਾਲਿਸੀ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਕਰਨਾ ਹੈ, ਤਾਂ ਉਹਨਾਂ ਦਾ ਨੰਬਰ ਹੈ 400-909-0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰ ਐਂਟਨ, ਸਰਬਜੀਤ ਸਿੰਘ ਸ਼ੁਕਰ ਟਰਲਕ GN ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾਨੇਲਾ ਦੀ, ਨੇਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਅੱਗੇ ਤੇ ਸ਼ੁਰੂਆਤ ਕਰੀਏ ਸਰਕਾਰ ਤੋਂ। ਸਰਕਾਰ ਚਾਹੇ ਸੂਬੇ ਦੀ ਹੈ ਤੇ ਚਾਹੇ ਕੇਂਦਰ ਦੀ ਹੈ, ਦਾਅਵੇ 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 ਇੰਨੇ ਕੁ ਕਿ ਮਤਲਬ ਗਿਣਤੀ ਕਰਨੀ ਔਖੀ ਹੈ। ਪਰ ਦਾਅਵਿਆਂ ਦੇ ਉਲਟ ਜਦੋਂ ਹਕੀਕਤ ਤੇ ਨਜ਼ਰ ਮਾਰਦੇ ਹਾਂ, ਹਕੀਕਤ ਕਈ ਵਾਰੀ ਤੁਹਾਨੂੰ ਬਿਲਕੁਲ ਦਾਅਵਾ ਅਸਮਾਨ ਤੇ ਹੁੰਦਾ, ਧਰਤੀ ਤੇ ਝਾਕਦੇ ਆ ਤਾਂ ਜਿੰਨਾ ਕੁ ਫਰਕ ਉਹਨਾਂ ਦੋਨਾਂ ਦਾ ਤੇ ਉਹਨਾਂ ਕੀ ਇੱਥੇ ਹੈ। ਕਹਿੰਦੇ ਠੇਕਿਆਂ ਦੀ ਨਿਲਾਮੀ ਤੇ ਦੂਜਾ ਮੁਹੱਲਾ ਕਲੀਨਿਕ ਹੈ ਜਿਹੜੇ, ਉੱਥੇ ਟੈਸਟ ਬੰਦ ਹੋ ਗਏ ਤੇ ਠੇਕਿਆਂ ਦੀ ਨਿਲਾਮੀ ਬੰਦ ਹੋ ਗਈ। ਬਿਲਕੁਲ ਪ੍ਰਵੀਨ ਜੀ, ਤੁਸੀਂ ਦਰੁਸਤ ਫਰਮਾਇਆ ਕਿ ਦਾਅਵੇ ਤਾਂ ਬਹੁਤ ਵੱਡੇ ਵੱਡੇ ਨੇ। ਜਿਹੜੀ ਮੌਜੂਦਾ ਨਵੀਂ ਪੰਜਾਬ ਦੇ ਵਿੱਚ ਸ਼ਰਾਬ ਪਾਲਿਸੀ ਲਿਆਂਦੀ ਗਈ ਦਿੱਲੀ ਵਾਲੀ, ਉਸ ਦੇ ਹਵਾਲੇ ਨਾਲ ਜਿਹੜੇ ਦਾਅਵੇ ਕੀਤੇ ਗਏ ਸੀ ਪਹਿਲਾਂ ਕਿ ਜਿਹੜੀ ਅਸੀਂ ਐਕਸਾਈਜ਼ ਪਾਲਿਸੀ ਲਿਆਵਾਂਗੇ, ਅਸੀਂ ਸ਼ਰਾਬ ਪਾਲਿਸੀ ਲਿਆਵਾਂਗੇ, ਉਹਦੇ ਨਾਲ ਪੰਜਾਬ ਦਾ ਖਜ਼ਾਨਾ ਵੀ ਭਰ ਜੂ, ਰੁਜ਼ਗਾਰ ਵੀ ਮਿਲ ਜੂ, ਜਿਹੜੇ ਕਬਜ਼ਾ ਹੈ ਕੁਛ ਘਰਾਣਿਆਂ ਦਾ ਉਹਨਾਂ ਦਾ ਕਬਜ਼ਾ ਵੀ ਹਟ ਜੂ। ਪਰ ਉਸੇ ਦਾਅਵਿਆਂ ਦੇ ਵਿੱਚ ਹੁਣ ਦਾਅਵੇ ਜਿਹੜੇ ਕੀਤੇ ਜਾ ਰਹੇ ਨੇ ਕਿ ਦੇਖੋ ਜੀ ਅਸੀਂ ਆਮਦਨ ਤਾਂ ਵਧਾਤੀ, ਜਿਹੜੀ ਕਹਿੰਦੇ ਕਿ 6000 ਕਰੋੜ ਸੀਗੀ ਜੀ, ਉਹ ਹੁਣ 9500 ਕਰੋੜ ਹੋ ਗਈ, 10,000 ਕਰੋੜ ਨੂੰ ਪਹੁੰਚ ਚੱਲੀ ਜੀ। ਮਤਲਬ ਕੀ ਇਹ ਦੁੱਗਣੀ ਤਿੱਗਣੀ ਹੋ ਗਈ, ਕਿ ਇਹ ਕਿੰਨੇ ਗੁਣਾ ਹੋ ਗਈ ਜਿਹੜਾ ਦਮ ਭਰੇ ਜਾ ਰਿਹਾ ਸੀ। 6000 ਵਾਲੀ 9500 ਕਰੋੜ ਜੇਕਰ ਹੈ ਵੀ ਹਕੀਕਤ 'ਚ, ਤਾਂ ਵੀ ਇਹ ਕਿੰਨਾ ਕੁ ਮਤਲਬ ਵਾਧਾ ਹੈ। ਇਸੇ ਤਰ੍ਹਾਂ ਦਾ ਹੁਣ ਮਤਲਬ ਕਿ ਕਹਿੰਦੇ ਨਹੀਂ ਜੀ ਅਸੀਂ ਪੰਜਾਬ ਦੇ ਵਿੱਚ ਹੁਣ ਜਿਹੜੀ ਨਜਾਇਜ਼ ਸ਼ਰਾਬ ਦੀ ਆਮਦ ਹੈ ਗਵਾਂਢੀ ਸੂਬਿਆਂ ਤੋਂ, ਉਹ ਨਹੀਂ ਹੋਣ ਦਿਆਂਗੇ, ਕਿਉਂਕਿ ਮੰਤਰੀ ਸਾਹਿਬ ਸਾਡੇ ਕਹਿੰਦੇ ਕਿ ਅਸੀਂ 72 ਟੀਮਾਂ ਤੈਨਾਤ ਕਰਤੀਆਂ ਜਿਹੜੀਆਂ ਧਿਆਨ ਰੱਖਦੀਆਂ ਨੇ ਕਿ ਰਾਜਸਥਾਨ ਤੋਂ, ਹਰਿਆਣੇ ਤੋਂ, ਜੰਮੂ ਕਸ਼ਮੀਰ ਤੋਂ, ਹਿਮਾਚਲ ਤੋਂ, ਚੰਡੀਗੜ੍ਹ ਤੋਂ ਜਿੰਨੀ ਵੀ ਸ਼ਰਾਬ ਆਊਗੀ, ਉਹ ਸ਼ਰਾਬ ਨਜਾਇਜ਼ ਜਿਹੜੀ ਆਊਗੀ ਉਹਨੂੰ ਰੋਕਣ ਦੇ ਲਈ 72 ਟੀਮਾਂ ਇਹਨਾਂ ਐਂਟਰੀ ਪੁਆਇੰਟਾਂ ਤੇ ਹੋਣਗੀਆਂ ਜਾਂ ਹਾਈਵੇ ਤੇ ਹੋਣਗੀਆਂ, ਤਾਂ ਕਿ ਉਹਨਾਂ ਨੂੰ ਫੜਿਆ ਜਾ ਸਕੇ। ਇਹ ਤਾਂ ਹੈਗੇ ਦਾਅਵੇ, ਪਰ ਹਕੀਕਤ ਉਹੀ ਹੈ ਜਿਹੜਾ ਸਵਾਲ ਤੁਸੀਂ ਪੁੱਛਿਆ ਜਾਂ ਤੁਸੀਂ ਨਸਰ ਕੀਤਾ ਕਿ ਬਿਲਕੁਲ ਜੀ ਪੰਜਾਬ 'ਚ ਪਤਾ ਲੱਗ ਰਿਹਾ ਕਿ ਸ਼ਰਾਬ ਦੇ ਠੇਕਿਆਂ ਦੀ ਇਸ ਵਾਰ ਨਿਲਾਮੀ ਨਹੀਂ ਹੋਏਗੀ ਤੇ ਮੁਹੱਲਾ ਕਲੀਨਿਕਾਂ 'ਚ ਟੈਸਟ ਕੱਲ ਤੋਂ ਬੰਦ ਹੋ ਗਏ ਜੀ। ਇਹ ਹੈ ਬਦਲਾ। ਹੁਣ ਹੋਇਆ ਕੀ ਆ ਪ੍ਰਵੀਨ ਜੀ, ਪਿਛਲੇ ਦਿਨਾਂ ਦੇ ਵਿੱਚ ਮਨੀਸ਼ ਸਿਸੋਦੀਆ ਜਦੋਂ ਫੜੇ ਗਏ, ਉਹ ਤੋਂ ਬਾਅਦ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਆਪਣੀ ਵੈਬਸਾਈਟ ਤੋਂ ਆਨਲਾਈਨ ਲਾਇਸੈਂਸ ਵਾਲੇ ਫਾਰਮ ਹਟਾਏ। ਹਾਂਜੀ, ਦੱਸਿਆ ਸੀ ਤੁਸੀਂ, ਆਪਾਂ ਕੱਲੇ ਗੱਲ ਕਰਕੇ ਹਟੇ ਹਾਂ ਉਹਦੇ। ਹਾਂਜੀ ਹਾਂਜੀ। ਫਿਰ ਸਵਾਲ ਇਹ ਹੈ ਕਿ ਉਹ ਫਾਰਮ ਹਟਾਇਆ ਕਿਉਂ? ਜਦੋਂ ਤੈਅ ਸੀ ਪਾਉਣਾ ਹੈ, ਹੁਣ ਮਾਰਚ ਤੋਂ ਬਾਅਦ ਨਿਲਾਮੀ ਹੋਣੀ ਹੁੰਦੀ ਹੈ ਦੁਬਾਰਾ ਸ਼ਰਾਬ ਦੀ, ਨਵੀਂ ਅਲਾਟਮੈਂਟ ਹੋਣੀ ਹੁੰਦੀ ਹੈ, ਨਵੇਂ ਠੇਕੇ ਦੇਣੇ ਹੁੰਦੇ ਨੇ ਜੀ। ਸੋ ਉਹਦੀ ਕ੍ਰਾਈਟੇਰੀਆ ਸਮੇਂ-ਸਮੇਂ ਬਦਲਦੀਆਂ ਰਹੀਆਂ ਨੇ ਪੰਜਾਬ 'ਚ ਰਾਜਨੀਤਿਕ ਪਾਰਟੀਆਂ। ਕਦੇ ਹੁੰਦਾ ਸੀ ਕੱਲੇ ਠੇਕੇ ਦੀ ਬੋਲੀ ਵੀ ਹੁੰਦੀ ਸੀ, ਉਹਦੇ ਵਿੱਚ ਛੋਟਾ ਬੰਦਾ ਵੀ ਠੇਕਾ ਲੈਣ ਦੀ ਸਮਰੱਥਾ ਰੱਖਦਾ ਸੀ। ਫਿਰ ਜ਼ੋਨ ਬਣਾਤੇ ਕਿ ਨਹੀਂ ਜੀ ਇੰਨੇ, ਇੱਕ ਜ਼ੋਨ 'ਚ ਇੰਨੇ ਠੇਕੇ ਹੋਣਗੇ, ਫਿਰ ਉਹ ਬੜੇ ਘਰਾਣੇ ਦਾਖਲ ਹੋ ਗਏ, ਛੋਟੇ ਚੋਂ ਬਾਹਰ ਹੋ ਗਏ, ਫਿਰ ਉਹਨਾਂ ਤੇ ਨਿਰਭਰ ਹੋ ਗਿਆ। ਸੋ ਹੁਣ ਥੋਕ ਵਪਾਰੀ ਜਿਸ ਤਰ੍ਹਾਂ ਇੱਕ ਜਾਂ ਦੋ ਹੀ ਲਿਆਂਦੇ, ਹੁਣ ਸਾਰਾ ਕਾਰੋਬਾਰ ਉਹਦੇ ਉੱਪਰ ਨਿਰਭਰ ਹੋ ਗਿਆ ਕਿ ਉਹਦਾ ਹੀ ਮਾਲ ਲੈਣਾ, ਜੇ ਜਿਹੜਾ ਮਰਜ਼ੀ ਬ੍ਰਾਂਡ ਵੇਚੇ। ਪਰ ਇਹ ਸਭ ਦੇ ਦਰਮਿਆਨ ਤਾਂ ਵੀ ਇੱਕ ਜਿਹੜਾ ਮਰਜ਼ੀ ਢੰਗ ਤਰੀਕਾ ਹੋਵੇ, ਹਰ ਸਾਲ ਠੇਕੇ ਨਵੇਂ ਸਿਰੋਂ ਅਲਾਟ ਤਾਂ ਹੁੰਦੇ ਸੀ। ਹੁਣ ਮੈਨੂੰ ਪਤਾ ਲੱਗ ਰਿਹਾ ਕਿ ਫਾਰਮ ਹਟਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਿੱਲੀ ਦੇ ਹੁਕਮਾਂ ਅਨੁਸਾਰ, ਦਿੱਲੀ ਆਪਣੇ ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਇਹ ਫੈਸਲਾ ਲੈਣ ਜਾ ਰਹੀ ਆ
ਕਿ ਇਸ ਵਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਵੀ ਨਾ ਕਰੋ। ਠੀਕ ਹੈ। ਅਗਲੀ ਕੈਬਨਿਟ ਦੇ ਵਿੱਚ ਕਹਿੰਦੇ ਫੈਸਲਾ ਹੋ ਜਾਣਾ ਕਿ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਬੰਦ ਆ, ਇਸ ਵਾਰ ਆਪਾਂ ਨਿਲਾਮੀ ਨਹੀਂ ਕਰਾਉਣੀ। ਔਰ ਉਹਦੇ ਨੂੰ ਲੈ ਕੇ ਇਹਨਾਂ ਨੇ ਨੀਤੀ ਆਪਣੀ ਤਿਆਰ ਕਰ ਲਈ ਆ ਕਿ ਚੁੱਪ ਕਰਕੇ ਜਿਹੜੇ ਠੇਕੇ ਚੱਲ ਰਹੇ ਨੇ ਉਹਨਾਂ ਦੇ ਲਾਇਸੈਂਸ ਦੁਬਾਰਾ ਨਿਊ ਕਰਾ ਦਿਓ। ਇਸ ਲਈ ਫਾਰਮ ਵੀ ਵਾਪਸ ਲਏ ਨੇ ਕਿ ਨਵੀਂ ਅਪੀਲ ਨਾ ਆ ਜਾਵੇ, ਨਵਾਂ ਕੋਈ ਬੰਦਾ ਦਾਖਲੇ ਨਾ ਕਰ ਸਕੇ, ਤੇ ਆਪਾਂ ਉਹਨੂੰ ਕੈਬਨਿਟ 'ਚ ਲਾ ਕੇ ਮੋਹਰ ਵੀ ਲਾ ਕੇ ਪਰੇ ਮਾਰੋ ਕਿ ਐਕਟਿਵ ਮਾਹੌਲ ਸਹੀ ਨੀਗਾ ਜੀ, ਜਾਂ ਕਮਾਈ ਸਾਨੂੰ ਸਹੀ ਹੋ ਰਹੀ ਹੈ ਜੀ, ਇਹ ਚੰਗਾ ਕੰਮ ਕਰ ਰਹੀਆਂ ਨੇ ਜੀ, ਇਸ ਲਈ ਨਿਲਾਮੀ ਦੀ ਲੋੜ ਨਹੀਂ। ਹੁਣ ਕਿਹੜਾ ਫਾਰਮੂਲਾ ਲਿਆਉਣਗੇ ਇਹ ਅਜੇ ਸਪਸ਼ਟ ਹੋਣਾ ਬਾਕੀ ਆ ਕਿ ਕੀ ਲਿਖਦੇ ਨੇ ਇਹਦੇ ਲਈ, ਕਿਉਂ ਸਪਸ਼ਟੀਕਰਨ ਦਾ ਦੇਣਾ ਪੈਣਾ ਕਿ ਕਿਉਂ ਨਹੀਂ ਹੋ ਰਹੀ। ਸੋ ਉਸ ਨਾਤੇ ਕਿਹੜੀ ਨੀਤੀ ਘੜਦੇ ਨੇ, ਕਿਹੜਾ ਬਹਾਨਾ ਘੜਦੇ ਨੇ, ਦੇਖਣ ਵਾਲੀ ਗੱਲ ਹੋਗੀ। ਪਰ ਪਤਾ ਲੱਗ ਰਿਹਾ ਕਿ ਅੰਦਰ ਖਾਤੇ ਪੂਰੀ ਤਰ੍ਹਾਂ ਤੈਅ ਹੋ ਗਿਆ ਕਿ ਭਾਈ ਇਸ ਵਾਰ ਆਪਾਂ ਨਿਲਾਮੀ ਕਰਾਉਣੀ ਓ ਨੀਗੀ ਠੇਕਿਆਂ ਦੀ, ਚੁੱਪ ਕਰਕੇ ਕੈਬਨਿਟ ਚੋਂ ਕਰਕੇ ਇਹਨੂੰ ਪਰੇ ਕਰੋ ਕਿ ਪੁਰਾਣਿਆਂ ਨੂੰ ਬਹਾਲ ਰੱਖੋ। ਸੋ ਕੀ ਇਹ ਮੋਟਾ ਕੋਈ ਪਾਰਟੀ ਫੰਡ ਹੋ ਰਿਹਾ, ਕੋਈ ਇਹ ਮੁੱਖ ਮੰਤਰੀ, ਜਿਵੇਂ ਉਹ 'ਚ ਪਤਾ ਲੱਗਿਆ ਕਿ ਇੱਕ ਫੈਕਟਰੀ ਵਾਲੇ ਨੂੰ ਉਹਦੀਆਂ 25 ਦਿਨ ਮੂੰਹ ਜਵਾਨੀ ਹੁਕਮਾਂ ਨਾਲ ਪੰਜਾਬ 'ਚ ਫੈਕਟਰੀਆਂ ਬੰਦ ਰੱਖੀਆਂ ਸ਼ਰਾਬ ਵਾਲੀਆਂ, ਕਿਉਂਕਿ ਦਿੱਲੀ ਵਾਲੇ ਮਾਮਲੇ 'ਚ ਉਹਦਾ ਨਾਮ ਬੋਲਦਾ ਸੀ। ਬਾਅਦ 'ਚ ਉਹਨੇ ਸਾਰੇ ਤੱਥ ਉੱਧਰ ਰੱਖਤੇ, ਉਹਦੇ ਪਰ ਜੁਰਮਾਨਾ ਵੀ ਲਾਇਆ 25-25 ਲੱਖ, ਬਾਅਦ 'ਚੋਂ ਕਹਿੰਦੇ 51 ਲੱਖ ਰੁਪਈਆ ਉਹ ਤੋਂ ਫੰਡ ਵੀ ਲਿਆ ਹੈ ਨਾ, ਤੇ ਇਹ ਮੁੱਖ ਮੰਤਰੀ ਰਾਹਤ ਫੰਡ ਦੇ ਨਾਂ ਤੇ। ਬਾਅਦ 'ਚੋਂ ਕਹਿੰਦੇ ਕਿ ਜਿਹੜਾ ਹੋਰ ਫੰਡ ਲਿਆ ਹੋਵੇ ਕਿਸੇ ਨੂੰ ਹਿਸਾਬ ਨਹੀਂ ਪਤਾ, ਤੇ ਉਹਨੇ ਹੁਣ ਕਹਿੰਦੇ ਰਾਜ ਖੋਲਤੇ। ਸੋ ਹੁਣ ਇੱਥੇ ਵੀ ਇਹ ਚਰਚਾ ਤੁਰ ਪਈ ਕਿ ਜਿਹੜੇ ਲਾਇਸੈਂਸ ਨਿਊ ਕੀਤੇ ਜਾ ਰਹੇ ਨੇ, ਨਿਲਾਮੀ ਤੋਂ ਭੱਜਿਆ ਜਾ ਰਿਹਾ, ਕਿਤੇ ਇੱਥੇ ਵੀ ਕੋਈ ਸੇਵਾ ਫੰਡ ਤਾਂ ਨਹੀਂ ਚੱਲ ਰਿਹਾ, ਕੋਈ ਇੱਥੇ ਵੀ ਕੋਈ ਸੈਟਿੰਗ ਤਾਂ ਨਹੀਂ ਚੱਲ ਰਹੀ। ਹੁਣ ਇਹਨੇ ਇੱਕ ਨਵਾਂ ਕਲੇਸ਼ ਪਾਤਾ। ਸੋ ਇਹ ਬਿਲਕੁਲ ਗੱਲ ਦਰੁਸਤ ਹੈ ਜੀ ਕਿ ਇਸ ਵਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਬੰਦ ਹੋਣ ਦੇ ਅਸਾਰ ਪੈਦਾ ਹੋ ਗਏ ਨੇ। ਪਰ ਮੁਹੱਲਾ ਕਲੀਨਿਕ ਤਾਂ ਸਭ ਤੋਂ ਬੜਾ ਬ੍ਰਾਂਡ ਸੀ ਆਮ ਆਦਮੀ ਪਾਰਟੀ ਦਾ। ਹਾਂਜੀ, ਮੁਹੱਲਾ ਕਲੀਨਿਕ ਤਾਂ ਪੂਰੀ ਤਰ੍ਹਾਂ ਮਤਲਬ ਕਿ ਉਹ ਸੀਗਾ, ਪਰ ਹੁਣ ਉਹ ਤੋਂ ਵੀ ਪਤਾ ਲੱਗ ਰਿਹਾ ਕਿ ਉਹਦੇ ਵਿੱਚ ਵੀ ਟੈਸਟ 1 ਮਾਰਚ ਤੋਂ ਬੰਦ ਹੋ ਗਏ। ਅੱਜ ਭਾਰਤੀ ਸਮੇਂ ਅਨੁਸਾਰ 2 ਮਾਰਚ ਹੈ। ਕਹਿੰਦੇ ਕਿ 16 ਫਰਵਰੀ ਨੂੰ ਹੀ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ ਟੈਸਟਾਂ ਦਾ, ਉਹ ਕੰਪਨੀ ਨੇ 16 ਫਰਵਰੀ ਨੂੰ ਕਹਿਤਾ ਸੀ ਕਿ ਸਤਿ ਸ੍ਰੀ ਅਕਾਲ ਜੀ, ਅਸੀਂ 28 ਫਰਵਰੀ ਤੋਂ ਬਾਅਦ ਟੈਸਟ ਨਹੀਂ ਕਰਨੇ ਜੀ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਹੁਣ ਮੁਹੱਲਾ ਕਲੀਨਿਕਾਂ ਦੀ ਗਿਣਤੀ ਵਧਾ ਕੇ 100 ਕਰਤੀ ਆ, ਹੈ ਨਾ, ਤੇ ਇਸ ਮੁਹੱਲਾ ਕਲੀਨਿਕਾਂ ਦੇ ਵਿੱਚ 15 ਅਗਸਤ ਤੋਂ ਸਰਕਾਰ ਨੇ ਜਿਹੜੇ ਟੈਸਟਾਂ ਲਈ ਜਦੋਂ ਲਾਂਚ ਕੀਤਾ, ਉਦਘਾਟਨ ਕੀਤਾ, ਬੜੇ ਇਸ਼ਤਿਹਾਰ, ਬੜਾ ਪ੍ਰਚਾਰ, ਬੜਾ ਰੌਲਾ ਪਾਇਆ, ਹੈ ਨਾ। ਉਹ 15 ਅਗਸਤ ਤੋਂ ਜਿਹੜੀ ਕੰਪਨੀ ਸੀਗੀ ਜਿਹੜੀ ਇੱਥੇ ਮਤਲਬ ਟੈਸਟ ਕਰਦੀ ਹੁੰਦੀ ਸੀ, ਕ੍ਰਿਸ਼ਨਾ ਡਾਇਗਨੋਸਟਿਕ ਲਿਮਟਿਡ, ਸੋ ਇਹ ਕੰਪਨੀ ਨੇ 16 ਫਰਵਰੀ ਨੂੰ ਸਰਕਾਰ ਨੂੰ ਲਿਖ ਕੇ ਭੇਜਤਾ ਕਿ ਅਸੀਂ ਮੁਹੱਲਾ ਕਲੀਨਿਕਾਂ ਦੇ ਟੈਸਟ ਨਹੀਂ ਕਰ ਸਕਦੇ, ਸਾਡੇ ਵੱਲੋਂ ਟੈਸਟ ਬੰਦ ਨੇ। ਇਹਦੇ ਪਿੱਛੇ ਕਾਰਨ ਕੀ ਆ? ਕਿ ਟੈਸਟ ਉਹਨਾਂ ਦੀ ਸਮਰੱਥਾ ਅਨੁਸਾਰ ਘੱਟ ਆ ਰਹੇ ਨੇ, ਕਲੈਕਸ਼ਨ 'ਚ ਕੋਈ ਦਿੱਕਤ ਆ ਰਹੀ ਆ, ਰਿਪੋਰਟਾਂ ਪਹੁੰਚਾਉਣ 'ਚ। ਅੱਜ ਕੱਲ੍ਹ ਤਾਂ ਆਨਲਾਈਨ ਆ ਸਾਰਾ ਸਿਸਟਮ ਜੀ। ਬਿਲਕੁਲ। ਸੋ ਉਹਦੇ ਬਾਵਜੂਦ ਵੀ ਜੇਕਰ ਕੋਈ, ਜਾਂ ਮਤਲਬ ਕਿ ਉਹਨਾਂ ਨੂੰ ਜਿੰਨਾ ਕਿਹਾ ਕਿ ਅਸੀਂ ਉਹਨੇ ਨਹੀਂ ਆ ਰਹੇ ਅਜੇ, ਪਰ ਇੰਨੀ ਛੇਤੀ ਭੱਜ ਜਾਣਾ ਇਹ ਆਪਣੇ ਆਪ ਸਵਾਲ ਹੈ। ਕਿਉਂਕਿ ਕੋਈ ਵੀ ਤੁਸੀਂ ਨਵੀਂ ਦੁਕਾਨ ਖੋਲੋ, ਗਾਹਕ ਪੱਕੇ ਲੱਗਣ 'ਚ ਸਮਾਂ ਲੱਗਦਾ, ਤੇ ਪਰ ਆਹ ਤਾਂ ਲੋਕਾਂ ਦੀ ਲੋੜ ਸੀ। ਤੇ ਹੁਣ ਇੱਥੇ ਵੀ ਜੇਕਰ ਟੈਸਟ ਕਰਨ ਵਾਲੀ ਕੰਪਨੀ ਭੱਜ ਗਿਆ, ਮੈਨੂੰ ਪਤਾ ਲੱਗਿਆ ਕਿ ਗੁੱਪ ਚੁੱਪ ਤਰੀਕੇ ਨਾਲ ਜੀ ਫਿਰ ਸਿਹਤ ਮੰਤਰੀ ਨੇ, ਸਿਹਤ ਮੰਤਰਾਲੇ ਨੇ ਬਕਾਇਦਾ ਸਿਵਲ ਹਸਪਤਾਲਾਂ ਨੂੰ ਸੁਨੇਹੇ ਭੇਜੇ, ਸਿਵਲ ਸਰਜਨਾਂ ਨੂੰ ਸੁਨੇਹੇ ਭੇਜੇ ਕਿ ਕਿਰਪਾ ਕਰਕੇ ਜਦੋਂ ਤੱਕ ਸਾਡੇ ਕੋਲ ਨਵਾਂ ਕੋਈ ਠੇਕੇਦਾਰ ਨਹੀਂ ਮਿਲਦਾ, ਸਾਨੂੰ ਨਵੀਂ ਕੰਪਨੀ ਨਹੀਂ ਮਿਲਦੀ, ਤਦ ਤੱਕ ਮਾੜੇ ਜਿਹੇ ਤੁਸੀਂ ਟੈਸਟ ਕਰਕੇ ਰਿਪੋਰਟਾਂ ਭੇਜ ਦਿਆ ਕਰੋ, ਤਾਂ ਕਿ ਲੋਕਾਂ ਨੂੰ ਲੱਗੇ ਕਿ ਸਾਡਾ ਕੰਮ ਚੱਲ ਰਿਹਾ ਜੀ। ਅੱਛਾ, ਹੁਣ ਉਹ ਸਰਕਾਰੀ ਹਸਪਤਾਲਾਂ ਨੂੰ ਕਹਿ ਰਹੇ ਨੇ ਜਿਹੜੇ ਕਹਿ ਰਹੇ ਸੀ ਨਾਕਾਮ ਨੇ, ਜਿਹੜੇ ਫੇਲ ਨੇ, ਸਾਡੇ ਮੁਹੱਲਾ ਕਲੀਨਿਕ ਚੱਲਣਗੇ, ਹੁਣ ਉਹਨਾਂ ਨੂੰ ਸੁਨੇਹੇ ਲਾ ਰਹੇ ਨੇ। ਪਰ ਇੱਥੇ ਨਹੀਂ ਗੱਲ ਰੁਕੀ ਪ੍ਰਵੀਨ ਜੀ। ਹਾਲਤ ਤਾਂ ਇਹ ਆ ਕਿ ਮੁਹੱਲਾ ਕਲੀਨਿਕਾਂ ਨੂੰ ਨਾ ਡਾਕਟਰ ਮਿਲ ਰਹੇ ਨੇ, ਨਾ ਫਾਰਮਾਸਿਸਟ ਮਿਲ ਰਹੇ ਨੇ, ਨਾ ਉਹਨਾਂ ਨੂੰ ਸਹਾਇਕ ਮਿਲ ਰਹੇ ਨੇ ਜੀ। ਪ੍ਰਵੀਨ ਜੀ, 5 ਨਗਰ ਨਿਗਮਾਂ ਦੇ ਵਿੱਚ ਅੰਮ੍ਰਿਤਸਰ, ਜਲੰਧਰ, ਪਟਿਆਲਾ, ਲੁਧਿਆਣਾ, ਫਗਵਾੜਾ ਬਕਾਇਦਾ ਇਸ਼ਤਿਹਾਰ ਕੱਢਿਆ ਜੀ ਕਿ ਸਾਨੂੰ 83 ਡਾਕਟਰ ਚਾਹੀਦੇ ਨੇ, 83 ਸਾਨੂੰ ਫਾਰਮਾਸਿਸਟ ਚਾਹੀਦੇ ਨੇ, 83 ਸਾਨੂੰ ਸਹਾਇਕ ਚਾਹੀਦੇ ਨੇ, ਤੇ ਉਹਨਾਂ ਨੂੰ ਦੇਾਂਗੇ ਕੀ? ਕੱਲੇ ਡਾਕਟਰ ਨੂੰ ਹਰ ਮਰੀਜ਼ ਪਿੱਛੇ 50 ਰੁਪਈਏ, ਕੱਲੇ ਫਾਰਮਾਸਿਸਟ ਨੂੰ ਹਰ ਮਰੀਜ਼ ਪਿੱਛੇ 12 ਰੁਪਈਏ, ਤੇ ਹਰ ਸਹਾਇਕ ਨੂੰ ਹਰੇਕ ਮਰੀਜ਼ ਪਿੱਛੇ 11 ਰੁਪਈਏ ਦੇਵਾਂਗੇ। ਆਜੋ, ਹੁਣ ਮਤਲਬ ਡਾਕਟਰ ਤਾਂ ਇਹੀ ਝਾਕੀ ਜਾਇਆ ਕਰੂਗਾ ਕਿ ਅੱਜ 10ਵਾਂ ਬੰਦਾ ਆਇਆ ਤਾਂ ਮੇਰਾ 500 ਰੁਪਈਆ ਬਣਿਆ। ਫਿਰ ਡਾਕਟਰ ਦਾ ਧਿਆਨ ਮਰੀਜ਼ ਤੇ ਹੋਊਗਾ, ਦਵਾਈ ਤੇ ਹੋਊਗਾ, ਕਿ ਆਪਣੇ 50 ਰੁਪਏ ਤੇ ਹੋਊਗਾ? ਬਿਲਕੁਲ ਸਹੀ ਹੈ। ਜਦੋਂ ਤੁਸੀਂ ਉਹਨੂੰ ਰੱਖੇ ਪਰਚੀਆਂ ਤੇ ਲਿਆ ਤਾਂ ਪਰਚੀਆਂ ਗਿਣਦਿਆ ਰਿਹਾ ਕਰੂਗਾ ਹਰ 5 ਮਿੰਟ ਬਾਅਦ। ਹਾਂਜੀ। ਸਹਾਇਕ ਦਾ ਕੰਮ
ਭੂਮਿਕਾ ਨਿਭਾਉਣ ਚ ਹੋਊਗਾ, ਫਾਰਮੇਸ ਦਵਾਈਆਂ ਦਊਗਾ ਕਿ ਇਹ ਦੇਖਿਆ ਕਰੂਗਾ ਰਿਸ਼ਤੇ ਦੇ ਮਿੰਟ ਬਾਅਦ ਕਿ ਕਿੰਨੇ ਆ ਗਏ, ਮੇਰੇ ਤਾਂ ਹੀ 12 ਨਾ ਗੁਣਾ ਹੋਣੀ। ਸੋ ਜਦੋਂ ਬੰਦੇ ਨੂੰ ਇਹੀ ਪੱਕੀ ਗਰੰਟੀ ਨਹੀਂ ਕਿ ਮੈਨੂੰ ਤਨਖਾਹ ਕਿੰਨੀ ਮਿਲਣੀ, ਮੈਨੂੰ ਭੱਤੇ ਕਿੰਨੇ ਪੱਕਾ ਮਿਲਣੇ, ਉਹ ਤੋਂ ਬਾਅਦ ਜਦੋਂ ਉਸ ਪੱਖੋਂ ਬੰਦਾ ਨਿਸ਼ਚਿੰਤ ਹੋ ਜਾਵੇ ਫਿਰ ਬੰਦਾ ਆਪਣੇ ਕੰਮ ਕੰਨੀ ਧਿਆਨ ਦਿੰਦਾ ਜੀ। ਸੋ ਇੱਥੇ ਠੇਕੇ ਤੇ ਭਰਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਪਰ ਉਹਦੇ ਬਾਵਜੂਦ ਵੀ ਡਾਕਟਰ ਨਹੀਂ ਮਿਲ ਰਹੇ, ਫਾਰਮਾਸਿਸਟ ਨਹੀਂ ਮਿਲ ਰਹੇ, ਸਹਾਇਕ ਨਹੀਂ ਮਿਲ ਰਹੇ। ਆ 5 ਦੀ ਰਿਪੋਰਟ ਸਾਹਮਣੀ ਹੈ, ਬਾਕੀ ਥਾਵਾਂ ਤੇ ਕਿੰਨੇ ਪਹਿਲਾਂ ਛੱਡ ਕੇ ਜਾ ਚੁੱਕੇ ਨੇ ਜੀ। ਸੋ ਇਸ ਲਈ ਇਹ ਬਦਲਾਅ ਵਾਲਾ ਰੰਗ ਹੈ ਕਿ ਪੰਜਾਬ ਸਰਕਾਰ ਇਸ ਵਾਰ ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਦੇ ਡਰ ਤੋਂ, ਜਾਂ ਦਿੱਲੀ ਵਾਲੇ ਮਾਮਲਿਆਂ ਤੋਂ, ਸਿਸੋਦੀਆ ਦੀ ਗ੍ਰਿਫਤਾਰੀ ਦੇ ਡਰ ਤੋਂ, ਜਾਂ ਇੱਥੇ ਵਾਲਾ ਕੋਈ ਲੈਣ ਦੇਣ ਸੇਵਾ ਪਾਣੀ ਖੜਾ ਕੁਛ ਕੀ ਕਾਰਨ ਹੈ ਕਿ ਉਹ ਪਹਿਲਾਂ ਫਾਰਮ ਵਾਪਸ ਲੈਂਦੀ ਹੈ ਤੇ ਫਿਰ ਨਿਲਾਮੀ ਤੋਂ ਵੀ ਭੱਜਦੀ ਹੈ, ਤੇ ਇੱਧਰ ਹੁਣ ਮੁਹੱਲਾ ਕਲੀਨਿਕਾਂ 'ਚ ਟੈਸਟ ਤੱਕ ਬੰਦ ਹੋ ਗਏ, ਕੰਪਨੀ ਭੱਜ ਗਈ। ਕੀ ਸਮਝੌਤੇ ਹੁੰਦੇ ਨੇ, ਕੀ ਕਾਰਵਾਈ ਕਰੋਗੇ? ਸੋ ਇਸ ਦੇ ਉੱਤੇ ਗੌਰ ਕਰਨ ਵਾਲੀ ਗੱਲ ਹੈ ਕਿ ਇਹ ਤਰੀਕਾ ਕਿਹੜਾ ਹੈ ਜਿਹੜਾ ਲੋਕਾਂ ਨੂੰ ਦਿਖਾਇਆ ਕੁਝ ਜਾਂਦਾ, ਵੇਚਿਆ ਕੁਝ ਜਾਂਦਾ। ਔਰ ਪ੍ਰਵੀਨ ਜੀ, ਗੌਰ ਕਰਨ ਵਾਲੀ ਗੱਲ ਹੈ, ਜ਼ਿਆਦਾਤਰ ਮੁਹੱਲਾ ਕਲੀਨਿਕ ਸ਼ਹਿਰਾਂ ਦੇ, ਕਸਬਿਆਂ ਦੇ ਬੜੇ ਥਾਵਾਂ ਦੇ ਆਲੇ ਦੁਆਲੇ ਖੁੱਲੇ ਨੇ, ਲੋੜ ਪਿੰਡਾਂ ਨੂੰ ਜ਼ਿਆਦਾ ਸੀ, ਬਿਲਕੁਲ। ਤੇ ਆਹ ਜਿਹੜੀ ਭਰਤੀ ਹੈ ਜਿਹੜੀ ਤਾਜ਼ੀ ਦਿਖਾਈ ਜਾ ਰਹੀ ਹੈ, 83 ਡਾਕਟਰ ਦੇ ਦਿਓ, 83 ਦੇ ਦਿਓ, ਇਹ ਵੀ ਕਿਤੇ ਗੌਰ ਕਰਨ ਵਾਲੀ ਗੱਲ ਹੈ ਕਿ ਆਉਣ ਵਾਲੇ ਦਿਨਾਂ 'ਚ ਨਗਰ ਨਿਗਮ ਦੀਆਂ ਚੋਣਾਂ ਖੜੀਆਂ ਨੇ। ਸੋ ਇਸ ਲਈ ਕਾਫੀ ਕੁਝ ਮਤਲਬ ਕਿ ਇਹਦੇ ਪਿੱਛੇ ਰਾਜਨੀਤੀ ਹੁੰਦੀ ਨਜ਼ਰ ਆ ਰਹੀ ਹੈ। ਸੋ ਰਾਜਨੀਤੀ ਦਾ ਅਸਰ ਵੀ ਦਿਖ ਰਿਹਾ, ਡਰ ਵੀ ਦਿਖ ਰਿਹਾ, ਤੇ ਆ ਕਾਰਜਸ਼ੈਲੀ ਦੀ ਸੋ ਬਦਲਾਅ ਕਿਸ ਰੂਪ 'ਚ ਤੁਹਾਡੇ ਸਾਹਮਣੇ ਹੈ? ਹਾਂਜੀ, ਬਿਲਕੁਲ। ਜਦੋਂ ਜਿਵੇਂ ਆਪਾਂ ਦਾਅਵਿਆਂ ਦੀ ਦੌੜ ਤੋਂ ਹੀ ਗੱਲ ਸ਼ੁਰੂ ਕੀਤੀ ਸੀਗੀ ਕਿ ਜਦੋਂ ਹਕੀਕਤ ਹੋਰ ਹੋਵੇ ਤੇ ਦਾਅਵਾ ਕੁਛ ਹੋਰ ਹੋਵੇ ਤਾਂ ਇਹ ਬਹੁਤਾ ਚਿਰ ਨਹੀਂ ਚੱਲਦਾ। ਮਤਲਬ ਤੁਹਾਨੂੰ ਕੁਛ ਕਰਕੇ ਦਿਖਾਉਣਾ ਪੈਂਦਾ। ਤੇ ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਸ ਤਰੀਕੇ ਨਾਲ ਚੋਣ ਪ੍ਰਚਾਰ ਵੇਲੇ ਇਹਨਾਂ ਨੇ ਖਾਸ ਕਰਕੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਦੇ ਨਾਲ ਬਹਿ ਜਾਂਦੇ ਸੀਗੇ ਕਿ ਇੰਨੇ 30,000 ਕਰੋੜ ਇੱਧਰੋਂ, 40,000 ਕਰੋੜ ਇੱਧਰੋਂ, ਢਾਂਚਾ ਤਹਿਸ ਨਹਿਸ ਹੈ, ਬਿਮਾਰ ਹੈ, ਕਰਪਸ਼ਨ ਹੈ। ਇਹ ਗੱਲ ਤੁਹਾਨੂੰ ਕਹਿਣੀ ਪਊਗੀ, ਮੰਨਣੀ ਪਊਗੀ। ਪਰ ਜੇ ਤੁਸੀਂ ਕਹੋ ਕਿ ਅਸੀਂ ਐਸੇ ਜਾਦੂਗਰ ਹਾਂ ਦੁਨੀਆ 'ਚ ਕਿ ਚੁਟਕੀ ਨਾਲ ਠੀਕ ਕਰਾਂਗੇ, ਚੁਟਕੀ ਨਾਲ ਨਹੀਂ ਠੀਕ ਹੋਣਾ। ਤੁਹਾਡਾ ਏਜੰਡਾ ਕਿੰਨਾ ਸ਼ਾਨਦਾਰ ਹੈ, ਏਜੰਡੇ ਤੇ ਤੁਸੀਂ ਰੱਖਿਆ ਕੀ ਹੈ, ਵਸੀਲੇ ਕਿੱਥੋਂ ਪੈਦਾ ਕਰਨੇ, ਇਹ ਬਹੁਤ ਵੱਡੀਆਂ ਗੱਲਾਂ। ਠੀਕ ਹੈ, ਭਰੋਸਾ ਲੋਕਾਂ ਨੇ ਕੀਤਾ, ਲੋਕਾਂ ਦਾ ਭਰੋਸਾ ਹਾਲੇ ਸਾਲ ਨਹੀਂ ਹੋਇਆ। ਲੋਕਾਂ ਦਾ ਭਰੋਸਾ ਕਦੋਂ ਵਾਕਈ ਸੱਚ ਸਾਬਿਤ ਹੁੰਦਾ ਜਾਂ ਗਲਤ ਸਾਬਿਤ ਹੁੰਦਾ, ਬਹੁਤ ਸਾਰੀਆਂ ਚੀਜ਼ਾਂ ਭਵਿੱਖ ਦੇ ਗਰਭ ਦੇ ਵਿੱਚ ਹੈ। ਪਰ ਜੇ ਆਪਾਂ ਕਹੀਏ ਕਿ ਇੱਥੋਂ ਭੱਜ ਕੇ ਤੇ ਉਹ ਦਾਵੀ ਨੂੰ ਹੱਥ ਲਾ ਦਈਏ, ਉਹ ਦਾਵੀ ਨੂੰ, ਕਈ ਵਾਰੀ ਅੱਗਾ ਦੌੜ ਤੇ ਪਿੱਛਾ ਚੌੜ ਹੋ ਜਾਂਦਾ। ਬੰਦਾ ਤੁਰਿਆ ਫਿਰਦਾ ਨਾ ਤੜੀਆਂ ਛੱਡ ਕੇ ਤੇ ਉੜਦੀਆਂ ਫੜਦਾ, ਫਿਰ ਮੇਰੇ ਵਰਗੇ ਕੋਲੇ ਨਾ ਤੜੀਆਂ ਰਹਿੰਦੀਆਂ ਤੇ ਨਾ ਉੜਦੀਆਂ ਰਹਿੰਦੀਆਂ। ਹਾਂਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਵਾਲਿਆਂ ਦੀ ਵੀ, ਤੇ ਪਰ ਦਿੱਲੀ ਚੱਲਦੇ ਹਾਂ ਆਪਾਂ ਕਿਉਂਕਿ ਉੱਥੇ ਕਾਫੀ ਹੋ ਹੱਲਾ ਹੋਇਆ ਪਿਛਲੇ ਦਿਨਾਂ ਦੇ ਵਿੱਚ। ਸਿਸੋਦੀਆ ਦੀ ਗ੍ਰਿਫਤਾਰੀ ਹੋਈ ਹੈ ਤੇ ਵਿਰੋਧ ਗੁਲਾਬੀ ਪੱਗਾਂ ਬੰਨ੍ਹ ਕੇ ਵੀ ਹੋਇਆ, ਪੰਜਾਬ ਵਾਲਿਆਂ ਨੇ ਕੀਤਾ। ਅਗਲਾ ਨੰਬਰ ਪਰ ਦੱਸਦੇ ਕਿ ਹੁਣ ਚਰਚੇ ਇਹ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਜਾਂ ਚੋਣ ਜਿਹੜੇ ਸਿਆਸੀ ਮਾਹਰਾਂ ਦੇ ਦਰਮਿਆਨ ਕਿ ਅਗਲਾ ਨੰਬਰ ਕੇਜਰੀਵਾਲ ਦਾ। ਪ੍ਰਵੀਨ ਜੀ, ਆਪਾਂ ਕੱਲ ਜਦੋਂ ਇਸ ਪਹਿਲੂ ਤੇ ਗੱਲ ਕਰ ਰਹੇ ਸੀ ਤਦ ਮੈਂ ਆਪਣੇ ਸਰੋਤਿਆਂ ਦਾ, ਦਰਸ਼ਕਾਂ ਦਾ ਧਿਆਨ ਮਨੀਸ਼ ਸਿਸੋਦੀਆ ਦੇ ਉਸ ਅਸਤੀਫੇ ਦੀਆਂ 3 ਲਾਈਨਾਂ ਵੱਲ ਦਵਾਇਆ ਸੀ, ਜਿਸ 'ਚ ਉਹਨੇ ਕਿਹਾ ਸੀ ਕਿ ਮੈਂ ਇਮਾਨਦਾਰੀ ਨਾਲ ਕੰਮ ਕਰਦਾ ਹਾਂ, ਮੈਂ ਬੜੀ ਤਨਦੇਹੀ ਨਾਲ ਕੰਮ ਕਰਦਾ ਹਾਂ, ਉਸੇ ਕਾਰਨ ਮੈਨੂੰ ਮੇਰੇ ਤੇ ਉੱਤੇ ਇਹ ਕਾਰਵਾਈ ਕੀਤੀ ਕਿ ਭ੍ਰਿਸ਼ਟਾਚਾਰ ਦੋਸ਼ਾਂ 'ਚ ਮੈਨੂੰ ਘੇਰਿਆ ਗਿਆ, ਪਰ ਨਿਸ਼ਾਨੇ ਤੇ ਮੈਂ ਨਹੀਂ, ਨਿਸ਼ਾਨੇ ਤਾਂ ਅਰਵਿੰਦ ਕੇਜਰੀਵਾਲ। ਤੇ ਉਸ ਸਮੇਂ ਆਪਾਂ ਵੀ ਗੱਲ ਕਰ ਰਹੇ ਸੀ ਕਿ ਕੀ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਸੰਕੇਤ ਮਿਲਣ ਲੱਗਿਆ ਕਿ ਅਗਲੀ ਵਾਰੀ ਕੇਜਰੀਵਾਲ ਦੀ ਆ ਸਕਦੀ ਹੈ? ਗੱਲ ਹੁਣ ਵੀ ਉੱਥੇ ਹੀ ਖੜੀ ਹੈ ਪ੍ਰਵੀਨ ਜੀ। ਇੱਕ ਪਾਸੇ ਆਪਾਂ ਪੰਜਾਬ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ ਕਿ ਦਿੱਲੀ ਦੇ ਵਾਲੀ ਐਕਸਾਈਜ਼ ਪਾਲਿਸੀ ਨੂੰ ਇੱਥੇ ਲਿਆਉਣਾ, ਉਸ ਨੂੰ ਜੁਲਾਈ 'ਚ ਲਾਗੂ ਕਰਨਾ ਤੇ ਜੁਲਾਈ 'ਚ ਉਹਨੂੰ ਚੈਲੰਜ ਹੋ ਜਾਣਾ, ਇਹਦੇ ਨਾਲ ਤਾਂ ਸਵਾਲ ਖੜੇ ਹੀ ਖੜੇ ਸੀ। ਪਰ ਜਿਹੜੀ ਗੱਲ ਆਮ ਆਦਮੀ ਪਾਰਟੀ ਪ੍ਰਚਾਰ ਦੀ ਰਹੀ ਹੈ, ਬਾਰ-ਬਾਰ ਪ੍ਰਚਾਰ ਦੀ ਰਹੀ ਹੈ ਕਿ ਦਿੱਲੀ ਮਾਡਲ ਤੋਂ ਵਧੀਆ ਮਾਡਲ ਨਹੀਂ ਹੈ ਕੋਈ। ਸੋ ਕੀ ਹੁਣ ਉਹ ਦਿੱਲੀ ਮਾਡਲ ਡਰਾਉਣ ਲੱਗਿਆ ਪੰਜਾਬ ਸਰਕਾਰ ਨੂੰ ਵੀ? ਪੰਜਾਬ ਦੇ ਵਿੱਚ ਜੇਕਰ ਉਹੀ ਮਾਡਲ ਲਿਆਂਦਾ ਹੈ ਤਾਂ ਇਹਨੂੰ ਲੱਗਦਾ ਕਿ ਉਹੀ ਮਾਡਲ ਲਾਗੂ ਨਾ ਹੋ ਜਾਵੇ, ਉੱਥੇ ਤਾਂ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋ ਗਈ, ਉੱਥੇ ਤਾਂ ਅਫਸਰ ਅਧਿਕਾਰੀ ਟੰਗੇ ਗਏ, ਇੱਥੇ ਦੇ ਪੰਜਾਬ ਦੇ ਵੀ ਅਫਸਰਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ ਤੇ ਤੱਥ ਸਾਹਮਣੇ ਆ ਰਹੇ ਨੇ ਕਿ ਮਨੀਸ਼ ਸਿਸੋਦੀਆ ਹੋਰੀ ਪੰਜਾਬ ਦੇ ਮੰਤਰੀਆਂ ਨਾਲ, ਅਫਸਰਾਂ ਨਾਲ ਮੀਟਿੰਗਾਂ ਕਰਦੇ ਨੇ ਇਸੇ ਮਸਲੇ ਤੇ। ਸੋ ਇਸ ਹਵਾਲੇ ਨਾਲ ਫਿਰ ਕੀ ਉਹ ਦਿੱਲੀ ਮਾਡਲ ਇੱਥੇ ਲਾਗੂਗਾ ਕੱਲ ਨੂੰ, ਇੱਥੋਂ ਵੀ ਕੋਈ ਵੱਡੀ ਗ੍ਰਿਫਤਾਰੀ? ਪਰ ਉਹਦੇ ਨਾਲੋਂ ਵੀ ਵੱਡੀ ਗੱਲ ਇਸ ਗੱਲ ਦੀ ਖੜੀ ਹੈ ਕਿ ਕੀ ਇਹ ਜਾਂਚ, ਕੀ ਇਹ ਘੇਰਾ ਕੇਜਰੀਵਾਲ ਤੱਕ ਜਾ ਸਕਦਾ ਹੈ? ਬਿਲਕੁਲ ਪ੍ਰਵੀਨ ਜੀ, ਕੱਲ ਮਨੀਸ਼ ਸਿਸੋਦੀਆ ਦੇ ਅਸਤੀਫੇ ਵਾਲੀ ਲਾਈਨਾਂ ਚੋਂ ਤੇ ਅੱਜ ਭਾਜਪਾ ਦੇ ਬੋਲਾਂ ਚੋਂ, ਭਾਜਪਾ ਦੇ ਬੋਲ ਨੇ
ਕਿ ਜਿਉਂ-ਜਿਉਂ ਇਹ ਜਾਂਚ ਦਾ ਘੇਰਾ ਵਧੂਗਾ ਤਿਉਂ-ਤਿਉਂ ਸਕੰਜਾ ਕੇਜਰੀਵਾਲ ਤੇ ਕੱਸਿਆ ਜਾਊਗਾ। ਸੋ ਇਹ ਕੇਜਰੀਵਾਲ ਦੇ ਆਲੇ ਦੁਆਲੇ ਘੇਰਾ ਕਹਿੰਦੇ ਮਜ਼ਬੂਤ ਹੋ ਰਿਹਾ, ਉਧਰ ਨੂੰ ਜਾਂਚ ਵੱਧ ਰਹੀ ਹੈ। ਇਹ ਬੀਜੇਪੀ ਨੇ ਕਿਹਾ, ਬੀਜੇਪੀ ਦਾ ਬੁਲਾਰਾ ਹੈ ਗੌਰਵ ਭਾਟੀਆ, ਇਹ ਉਹਦੇ ਬੋਲ ਨੇ। ਉਹ ਕਹਿੰਦਾ ਕਿ ਜਿਉਂ-ਜਿਉਂ ਸਕੰਜਾ ਕੱਸਿਆ ਜਾ ਰਿਹਾ ਤਾਂ ਇਹ ਸਕੰਜੇ ਦੇ ਵਿੱਚ ਕਹਿੰਦਾ ਹੁਣ ਕੇਜਰੀਵਾਲ ਫਸੂਗਾ। ਸੋ ਇਹ ਦਿੱਲੀ ਦੇ ਰਾਜਨੀਤਿਕ ਗਲਿਆਰਿਆਂ 'ਚ ਵੀ, ਚਾਹੇ ਉਹ ਆਮ ਆਦਮੀ ਪਾਰਟੀ ਦਾ ਰਾਜਨੀਤਿਕ ਗਲਿਆਰਾ ਹੋਵੇ, ਚਾਹੇ ਅਕਾਲੀ ਕਾਂਗਰਸੀ ਜਾਂ ਭਾਜਪਾ ਵਾਲਿਆਂ ਦਾ ਹੋਵੇ, ਇੱਥੋਂ ਤੱਕ ਕਿ ਵੱਡੇ ਮੀਡੀਆ ਅਦਾਰਿਆਂ 'ਚ ਵੀ, ਉਹਨਾਂ 'ਚ ਵੀ ਇਹ ਚਰਚਾ 2 ਦਿਨ ਦੀ ਖੂਬ ਚੱਲ ਰਹੀ ਹੈ ਕਿ ਕੀ ਅਗਲਾ ਨਿਸ਼ਾਨਾ ਕੇਜਰੀਵਾਲ। ਔਰ ਆ ਸਾਰੀਆਂ ਗੱਲਾਂ ਤੋਂ, ਸਾਰੀਆਂ ਬਾਤਾਂ ਤੋਂ ਇਹ ਸੰਕੇਤ ਵੀ ਮਿਲ ਰਿਹਾ। ਪਰ ਇਹਦੇ ਪਿੱਛੇ ਕੱਲੀ ਸ਼ਰਾਬ ਪਾਲਿਸੀ ਨਹੀਂ, ਇਹਦੇ ਪਿੱਛੇ ਕੱਲਾ LG ਨਾਲ ਪੰਗਾ ਨਹੀਂ, ਇਹਦੇ ਪਿੱਛੇ ਕੇਜਰੀਵਾਲ ਦੀ ਦੇਸ਼ ਭਰ 'ਚ ਮੋਦੀ ਦੇ ਬਰਾਬਰ ਖੰਭ ਖਿਲਾਰਨ ਦੀ, ਉਡਾਰ ਭਰਨ ਦੀ, ਉਸ ਦਾ ਇੱਕ ਮਤਲਬ ਉਹ ਖੜਾ ਹੈ ਕਿ ਜਿਹਨੂੰ ਲੈ ਕੇ ਭਾਜਪਾ 'ਚ ਡਰ ਵੀ ਹੈ, ਖੌਫ ਵੀ ਹੈ। ਖਾਸ ਕਰ ਮੈਨੂੰ ਲੱਗ ਰਿਹਾ ਮੋਦੀ ਅਮਿਤ ਸ਼ਾਹ ਦੀ ਜੋੜੀ 'ਚ ਡਰ ਹੈ ਕੇਜਰੀਵਾਲ ਦਾ, ਤੇ ਉਹਨਾਂ ਨੂੰ ਲੱਗਦਾ ਕਿ ਕਿਤੇ ਇਹ ਨਾ ਹੋਵੇ ਕਿ ਇਹ ਸਾਨੂੰ ਚੁਣੌਤੀ ਦੇ ਦੇਵੇ। ਬੇਸ਼ੱਕ ਮੰਨਿਆ ਇਹ ਜਾ ਰਿਹਾ ਹੈ ਕਿ ਕੇਜਰੀਵਾਲ ਦੇ ਪਿੱਛੇ ਸੰਘ ਦਾ ਵੀ ਹੱਥ ਹੈ, ਉਹਦੀ ਪਿੱਠ ਤੇ ਉਹਨੇ ਵੀ ਹੱਥ ਧਰਿਆ ਕਿ ਕੋਈ ਨਾ 24 ਤੱਕ ਜੇ ਮੋਦੀ ਭੱਜਦਾ ਭੱਜ ਲੈਣ ਦੇ, 29 'ਚ ਤੈਨੂੰ ਮੂਹਰੇ ਭਜਾ ਦੇਵਾਂਗੇ। ਸੋ ਕੀ ਇਹ ਵੀ ਇੱਕ ਪਹਿਲੂ ਹੈਗਾ? ਸੋ ਕੀ ਅੰਦਰ ਵੀ ਕੁਝ ਆਪਸ ਵਿੱਚ ਖਿੱਚੋਤਾਣ ਚੱਲ ਰਹੀ ਹੈ ਤੇ ਆਪਸ ਵਿੱਚ ਕੋਈ ਅੰਦਰ ਤਾਲਮੇਲ ਵੀ ਚੱਲ ਰਿਹਾ? ਪਰ ਇਹ ਸਭ ਦੇ ਦਰਮਿਆਨ ਵਾਰ-ਵਾਰ ਇਹ ਕਹਿਣਾ, ਹੁਣ ਕੱਲ ਕੇਜਰੀਵਾਲ ਨੇ ਕਿਹਾ, ਕਹਿੰਦਾ ਕਿ ਜੇ ਹੁਣ ਬੀਜੇਪੀ 'ਚ ਸ਼ਾਮਲ ਹੋ ਜਾਵੇ ਮਨੀਸ਼ ਸਿਸੋਦੀਆ ਫਿਰ ਰਿਹਾਈ ਹੋ ਜੂਗੀ, ਕਹਿੰਦਾ। ਸੋ ਇਹਦਾ ਮਤਲਬ ਤੁਸੀਂ ਰਾਜਨੀਤਿਕ ਤੌਰ ਤੇ ਆਮੋ ਸਾਹਮਣੇ ਵੀ ਹੋ, ਪਰ ਕੁਝ ਮਸਲਿਆਂ ਨੂੰ ਲੈ ਕੇ, ਕੁਝ ਉਹ ਰਾਸ਼ਟਰਵਾਦ ਨੂੰ ਲੈ ਕੇ ਤੁਸੀਂ ਇੱਕ ਤਰ੍ਹਾਂ ਦੀ ਸੋਚ ਵੀ ਰੱਖਦੇ ਹੋ। ਪਰ ਇੱਥੇ ਜਿਹੜੀ ਆ ਸ਼ਰਾਬ ਨੀਤੀ ਨੇ ਲਿਆ ਕੇ ਖੜਾ ਕੀਤਾ, ਉਸ ਤੇ ਆਮ ਆਦਮੀ ਪਾਰਟੀ ਲਈ ਹੁਣ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਨੰਬਰ 2 ਤੋਂ ਬਾਅਦ ਨੰਬਰ 1 ਦਾ ਨੰਬਰ ਤਾਂ ਨਹੀਂ ਲੱਗੂਗਾ, ਤੇ ਜੇਕਰ ਨੰਬਰ 1 ਦਾ ਨੰਬਰ ਲੱਗਦਾ ਤਾਂ ਉਹਦੇ ਨਾਲ ਫਿਰ 2024 ਵਾਲੀ ਜਿਹੜੀ ਸਕੀਮ ਘੜ ਰਹੀ ਹੈ ਆਮ ਆਦਮੀ ਪਾਰਟੀ ਜਾਂ ਬੀਜੇਪੀ, ਜਿਹੜਾ ਖੌਫ ਹੈ ਉਹ ਬੀਜੇਪੀ ਦਾ ਖੌਫ ਮੁੱਕੇਗਾ ਜਾਂ ਵਧੇਗਾ। ਕਈ ਵਾਰ ਉਲਟਾ ਦਾ ਪੈ ਜਾਂਦਾ। ਪਰ ਵੀ ਹੋ ਸਕਦਾ ਹੈ ਕਿ ਜੇ ਰੂਟੀਨ 'ਚ ਚੋਣਾਂ ਹੁੰਦੀਆਂ ਸ਼ਾਇਦ ਕੇਜਰੀਵਾਲ ਟੱਕਰ ਨਾ ਦੇ ਪਾਉਂਦੇ, ਪਰ ਜੇਕਰ ਕਿਤੇ ਗ੍ਰਿਫਤਾਰੀ ਕਰਦੇ ਨੇ ਤਾਂ ਉਹਦਾ ਫਾਇਦਾ ਵੀ ਹੋ ਸਕਦਾ ਕਈ ਵਾਰ ਆਮ ਆਦਮੀ ਪਾਰਟੀ ਨੂੰ, ਕੇਜਰੀਵਾਲ ਨੂੰ ਫਾਇਦਾ ਵੀ ਹੋ ਸਕਦਾ, ਮਨੀਸ਼ ਸਿਸੋਦੀਆ ਨੂੰ ਫਾਇਦਾ ਵੀ ਹੋ ਸਕਦਾ। ਪੰਜਾਬ 'ਚ ਦੇਖਿਆ ਸੀ ਕੈਪਟਨ ਨੂੰ ਲੱਗਿਆ ਸੀ ਕਿ ਮੈਂ ਅਕਾਲੀ ਦਲ ਨੂੰ ਮੁਕਾਤਾ ਸ਼ਾਇਦ ਪਿਓ ਪਤੰਦਰ ਦੇ ਕੇ, ਪਰ ਉਹ ਤੋਂ ਬਾਅਦ ਉਹ ਜਿੱਤੇ ਵੀ ਲਗਾਤਾਰ 2 ਵਾਰ। ਸੋ ਇਸ ਲਈ ਇਹ ਪਤਾ ਨਹੀਂ ਹੁੰਦਾ ਕਿ ਰਾਜਨੀਤਿਕ ਦਾਅ ਕਿਹੋ ਜਿਹਾ ਪੈਂਦਾ। ਪਰ ਇੱਥੇ ਸ਼ਰਾਬ ਪਾਲਿਸੀ ਦੇ ਨਾਂ ਦੇ ਉੱਤੇ ਬਿਲਕੁਲ ਗੱਲ ਦਰੁਸਤ ਹੈ ਕਿ ਕੇਜਰੀਵਾਲ ਨੇ ਨਿਸ਼ਾਨੇ ਤੇ ਨੇ, ਔਰ ਕੇਜਰੀਵਾਲ ਗ੍ਰਿਫਤਾਰੀ ਤੱਕ ਵੀ ਜਾ ਸਕਦੀ ਹੈ ਕਹਾਣੀ, ਜਾਂ ਉਹਨਾਂ ਨੂੰ ਕਿਸੇ ਮਾਮਲੇ 'ਚ ਫਸਾ ਕੇ ਪੁੱਛਗਿੱਛ ਲਈ ਸਾਹਮਣੇ ਵੀ ਲਿਆਂਦਾ ਜਾ ਸਕਦਾ। ਸੋ ਕੀ ਇਹ ਸਿਰਫ 24 ਦਾ ਡਰ ਹੈ ਜਾਂ ਸੱਚਮੁੱਚ ਕੋਈ ਖਾਮੀਆਂ ਐਡੀਆਂ ਵੱਡੀਆਂ ਨੇ ਕਿ ਉਹਦਾ ਘੇਰਾ ਮੁੱਖ ਮੰਤਰੀ ਤੱਕ ਜਾਣਾ ਚਾਹੀਦਾ? ਔਰ ਇਸੇ ਦਾ ਫਿਕਰ ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਖੜਾ ਹੈ, ਕਿਉਂਕਿ ਦਿੱਲੀ ਮਾਡਲ ਹੈ, ਤੇ ਦਿੱਲੀ ਮਾਡਲ ਵਾਲੀ ਉਹ ਜੇਕਰ ਇਹਨਾਂ ਨੇ ਸ਼ਰਾਬ ਨੀਤੀ ਲਾਗੂ ਕੀਤੀ ਆ ਤਾਂ ਅਗਲੇ ਕਹਿੰਦੇ ਦਿੱਲੀ ਮਾਡਲ ਵਾਲੀ ਕਿਤੇ FIR ਤੇ ਜਾਂਚ ਨਾ ਇੱਥੇ ਲਾਗੂ ਹੋ ਜਾਵੇ, ਤੇ ਉਸੇ ਤਰ੍ਹਾਂ ਅਸੀਂ ਨਾ ਫਸ ਜਾਈਏ। ਇਹ ਵੀ ਫਿਕਰ ਹੈ ਜੀ। ਸ਼ਰਮਾ ਜੀ, ਅਗਲੀ ਗੱਲ ਕਰੀਏ ਆਪਾਂ ਮੋਹਾਲੀ ਮੋਰਚੇ ਦੀ। ਤੇ ਮੈਨੂੰ ਜਦੋਂ ਮੈਂ ਇਸ ਮੋਰਚੇ ਬਾਰੇ ਖਬਰ ਪੜ੍ਹ ਰਿਹਾ ਸੀਗਾ ਤਾਂ ਉਸੇ ਦਰਮਿਆਨ ਮੈਨੂੰ ਇੱਕ ਪੁਰਾਣੀ ਘਟਨਾ ਯਾਦ ਆ ਗਈ, ਨਨਕਾਣਾ ਸਾਹਿਬ ਵਾਲੀ। ਜਦੋਂ ਸਾਧੂ ਰਾਮ ਦੀ ਮੌਤ ਤੋਂ ਬਾਅਦ ਮਹੰਤੀ ਦੀ ਗੱਦੀ ਤੇ ਬਹਿੰਦਾ ਮਹੰਤ ਨਰੈਣ ਦਾਸ, ਤੇ ਉਹ ਕੁਕਰਮ ਕਰਨੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੁਰੂ ਕਰ ਦਿੰਦਾ। ਹਾਂਜੀ, ਤੇ ਉਸ ਤੋਂ ਬਾਅਦ ਨਾ ਉਹਨਾਂ ਨੂੰ ਮਤਲਬ ਹਟਾਉਣ ਵਾਸਤੇ, ਵਰਜਨ ਵਾਸਤੇ ਇੱਕ ਜੱਥਾ ਭੇਜਿਆ ਜਾਂਦਾ ਹੈ। ਲਛਮਣ ਸਿੰਘ ਧਾਰੋਵਾਲੀ ਜਾਂਦੇ ਨੇ ਉਹਨਾਂ ਨੂੰ ਹਟਾਉਣ, ਵਰਜਨ ਵਾਸਤੇ। ਉਹ ਜੱਥੇ ਨਾਲ ਬਹੁਤ ਬੁਰੇ ਤਰੀਕੇ ਨਾਲ ਪੇਸ਼ ਆਉਂਦੇ ਨੇ ਤੇ ਉਹਨਾਂ ਦੀਆਂ ਸ਼ਹੀਦੀਆਂ ਹੋ ਜਾਂਦੀਆਂ ਸਿੰਘਾਂ ਦੀਆਂ। ਬਾਅਦ ਦੇ ਵਿੱਚ ਜਦੋਂ ਇਸ ਗੱਲ ਦਾ ਪਤਾ ਕਰਤਾਰ ਸਿੰਘ ਝੱਬਰ ਜੀ ਨੂੰ ਲੱਗਦਾ ਹੈ ਤਾਂ ਉਹਨਾਂ ਨੇ ਜਾਣ ਦੀ ਤਿਆਰੀ ਕਰ ਲਈ ਨਨਕਾਣਾ ਸਾਹਿਬ। ਜਿਹੜਾ ਉੱਥੋਂ ਦਾ ਡਿਪਟੀ ਕਮਿਸ਼ਨਰ ਸੀਗਾ ਕਰੀ, ਉਹਦਾ ਮੈਨੂੰ ਇੰਨਾ ਕੁ ਨਾਮ ਹੀ ਯਾਦ ਹੈ, ਤੇ ਉਹਨੇ ਜਿਹਨੂੰ ਉਹਦੀ ਹਮਾਇਤ ਸੀ ਮਹੰਤਾਂ ਨੂੰ ਕਿ ਬਈ ਤੁਸੀਂ ਜੋ ਮਰਜ਼ੀ ਕਰੋ, ਉਹਨੇ ਇੱਕ ਹੁਕਮਨਾਮਾ ਕਹਿ ਲਓ, ਜਾਂ ਹੁਕਮਨਾਮਾ ਨਹੀਂ ਕਹਿ ਸਕਦੇ, ਇੱਕ ਹੁਕਮ ਭੇਜਿਆ, ਇੱਕ ਪੱਤਰ ਭੇਜਿਆ। ਉਹ ਕਹਿੰਦਾ ਕਿ ਤੁਸੀਂ ਪਿੱਛੇ ਚੱਲ ਜਾਓ ਤੇ ਆਪਦਾ ਜਾਨਾਂ ਤੁਹਾਡੀਆਂ ਬਖਸ਼ੀਆਂ ਪਈਆਂ ਤੇ ਤੁਹਾਡੀ ਇਸੇ 'ਚ ਹੀ ਭਲਾਈ ਹੈ। ਤੇ ਕਰਤਾਰ ਸਿੰਘ ਝੱਬਰ ਕਹਿੰਦੇ ਵੀ ਇਹ ਨਹੀਂ ਹੋ ਸਕਦਾ। ਉਹਨਾਂ ਨੇ ਉਹ ਜਿਹੜਾ ਸੀਗਾ ਉਹਨਾਂ ਦਾ ਜੋ ਵੀ ਧਮਕੀ ਦਸਤਾਵੇਜ਼ ਕਹਿ ਸਕਦੇ ਹਾਂ ਆਪਾਂ, ਪਾੜ ਕੇ ਪਰਾਂ ਸੁੱਟਤਾ। ਉਹ ਕਹਿੰਦੇ ਅਸੀਂ ਆ ਰਹੇ ਹਾਂ, ਸਾਡਾ ਜੱਥਾ ਆ ਰਿਹਾ, 2200-2300 ਸਿੰਘ ਸੀਗੇ, ਤੇ ਕਹਿੰਦੇ ਵੀ ਤੁਸੀਂ ਜੋ ਹੁੰਦਾ ਕਰ ਲਓ। ਬਾਅਦ ਦੇ ਵਿੱਚ ਉਹੀ ਜਿਹੜਾ ਡਿਪਟੀ ਕਮਿਸ਼ਨਰ ਕਰੀ ਸੀਗਾ, ਉਹਦਾ ਪੂਰਾ ਨਾਂ ਮੇਰੇ ਯਾਦ ਨਹੀਂ ਗਾ, ਉਹਨੇ ਫਿਰ ਨਨਕਾਣਾ ਸਾਹਿਬ ਦੇ ਪ੍ਰਬੰਧ ਦੀਆਂ ਚਾਬੀਆਂ ਆਪਣੇ ਹੱਥੀਂ ਕਰਤਾਰ ਸਿੰਘ ਝੱਬਰ ਜੀ ਨੂੰ ਦਿੱਤੀਆਂ। ਇਹ ਗੱਲ ਮੇਰੇ ਤਾਂ ਯਾਦ ਆ ਗਈ। ਮੋਰਚਿਆਂ ਦੇ ਵਿੱਚ ਬਹੁਤ ਕੁਛ ਹੁੰਦਾ, ਮੋਰਚੇ ਲਾਉਣੇ ਸੌਖਾ ਕੰਮ ਨਹੀਂ ਹੈ। ਮੋਹਾਲੀ ਮੋਰਚੇ ਦੀ ਗੱਲ ਕਰੀਏ
ਕੌਮੀ ਇਨਸਾਫ ਮੋਰਚੇ ਨੂੰ ਹਮਾਇਤ ਵੀ ਮਿਲੀ। ਚਲੋ ਚੰਗੀ ਗੱਲ ਇਹ ਹੈ ਕਿ ਹਰ ਜਿਹੜਾ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਬੰਦਾ ਹੈ, ਹਿੰਦੂ ਜਥੇਬੰਦੀਆਂ ਨੇ ਵੀ ਇੱਕ ਮੰਦਿਰ ਬਾਰੇ ਮੈਂ ਪੜ੍ਹ ਰਿਹਾ ਸੀ, ਉਹਨਾਂ ਨੇ ਸੇਵਾ ਵਾਸਤੇ ਦਰਵਾਜ਼ੇ ਖੋਲ੍ਹਤੇ ਆਪਣੇ ਕਿ ਇੱਥੇ ਤੁਸੀਂ ਇਸ਼ਨਾਨ ਪਾਣੀ ਕਰੋ, ਜੋ ਵੀ ਕਰਨਾ। ਬਿਲਕੁਲ ਨਾਲ ਹੀ ਮੰਦਿਰ ਹੈ ਜੀ, ਜੀ ਬਿਲਕੁਲ ਨਾਲ ਹੈ, ਹਾਂਜੀ, ਮੋਰਚੇ ਬਿਲਕੁਲ ਦੇ ਨਾਲ ਵਿੱਚ ਹੀ ਆਉਂਦਾ। ਮੰਦਿਰ ਹੈ। ਹਾਂਜੀ, ਇਹ ਖਬਰਾਂ ਵੀ ਆਉਣੀਆਂ ਚਾਹੀਦੀਆਂ ਬਾਹਰ। ਇਹ ਕਿਉਂਕਿ ਜਿਹੜੇ ਲੋਕ ਸਿਰਫ ਇੱਕ ਤਰਫਾ ਸੋਚਦੇ ਨੇ, ਉਹਨਾਂ ਨੂੰ ਇਹਨਾਂ ਵਰਤਾਰਿਆਂ ਦਾ ਵੀ ਪਤਾ ਲੱਗਣਾ ਚਾਹੀਦਾ ਹੈ। ਪਰ ਹੁਣ ਗੱਲ ਸੁਣਨ ਦੇ ਵਿੱਚ ਜਿਹੜੀ ਆ ਰਹੀ ਹੈ ਕਿ ਉਹ ਸੱਚ ਹੈ ਕਿ ਕੌਮੀ ਇਨਸਾਫ ਮੋਰਚੇ ਨੂੰ ਚੁਕਵਾਉਣ ਦੇ ਰਾਹ ਲੱਭ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ। ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਸਰਕਾਰ ਕਿਸੇ ਜਿਹੜੀ ਕਿਹੜੀ ਕਰੜੀ ਕਾਰਵਾਈ ਉਸ ਰੌਂ ਦੇ ਵਿੱਚ ਨਹੀਂ ਲੱਗਦੀ, ਕਿਉਂਕਿ ਸਰਕਾਰ ਨੂੰ ਇਹ ਗੱਲ ਮਹਿੰਗੀ ਬਹੁਤ ਪੈ ਜੂ, ਸਰਕਾਰ ਨੂੰ ਪਤਾ ਇਸ ਗੱਲ ਦਾ। ਨਹੀਂ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਕਿ ਜਿਹੜਾ ਬੰਦੀ ਸਿੰਘਾਂ ਦੇ ਲਈ ਕੌਮੀ ਇਨਸਾਫ ਮੋਰਚਾ ਚੱਲ ਰਿਹਾ, ਸਰਕਾਰ ਚਾਹੁੰਦੀ ਹੈ ਕਿ ਸ਼ਾਂਤਮਈ ਤਰੀਕੇ ਨਾਲ ਇਹ ਸਮੇਟ ਲਿਆ ਜਾਵੇ। ਕਿਉਂਕਿ ਜਿਵੇਂ ਹੁਣ ਉਹ ਮਤਲਬ ਜਿਹੜਾ ਉਹ ਰਿਪੋਰਟ ਤਿਆਰ ਹੋਈ ਹੈ ਨਾ, ਸਿੱਟ ਦੀ ਰਿਪੋਰਟ ਹੈ ਜਿਹੜੀ, ਉਹ ਮੁੱਖ ਮੰਤਰੀ ਜਿਹਦੇ ਵਿੱਚ ਨਾਂ ਬੋਲਦਾ ਸਾਬਕਾ ਦਾ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਸੁਖਬੀਰ ਬਾਦਲ ਦਾ, ਉਹ ਤੋਂ ਬਾਅਦ ਜਿਵੇਂ ਬਹਿਬਲ ਕਲਾਂ ਬਰਗਾੜੀ ਵਾਲਾ ਇਨਸਾਫ ਮੋਰਚਾ ਉਹਨਾਂ ਨੇ ਉਹ ਅੱਗੇ ਪਾਇਆ ਕਿ ਹਾਂ ਸਰਕਾਰ ਵਾਲਾ ਕੰਮ ਖਤਮ ਹੋ ਗਿਆ, ਹੁਣ ਅਦਾਲਤੀ ਕੰਮ ਹੈ। ਉਸੇ ਤਰ੍ਹਾਂ ਇੱਥੇ ਵੀ ਮਤਲਬ ਕਿ ਇੱਥੇ ਵੀ ਮਤਲਬ ਕਿ ਜਦੋਂ ਕੱਲ ਬੈਠਕ ਕੀਤੀ ਗਈ, ਕੱਲ ਬਕਾਇਦਾ ਹਰਪਾਲ ਚੀਮਾ, ਅਮਨ ਅਰੋੜਾ ਹੋਰਾਂ ਨੇ ਇਨਸਾਫ ਮੋਰਚੇ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਹੈ ਪ੍ਰਵੀਨ ਜੀ, ਤੇ ਉਸ ਬੈਠਕ ਦੇ ਵਿੱਚ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਬਹਿਬਲ ਕਲਾਂ ਫਾਇਰਿੰਗ ਮਾਮਲੇ 'ਚ ਵੀ ਚਲਾਨ ਪੇਸ਼ ਕਰਾਂਗੇ। ਉਹਨਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਇਨਸਾਫ ਮੋਰਚੇ ਦੇ ਲਈ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ, ਖਾਸ ਕਰਕੇ ਜਗਤਾਰ ਸਿੰਘ ਹਵਾਰਾ ਤੇ ਪ੍ਰੋਫੈਸਰ ਭੁੱਲਰ ਵਾਲੇ ਮਾਮਲੇ 'ਚ ਅਸੀਂ ਦਿੱਲੀ ਸਰਕਾਰ ਨਾਲ ਵੀ ਤੇ ਕਰਨਾਟਕਾ ਸਰਕਾਰ ਨਾਲ ਵੀ ਗੱਲ ਕਰਾਂਗੇ ਕਿ ਦਿੱਲੀ ਸਰਕਾਰ ਕਿਹਦੀ ਹੈ ਭਾਈ। ਜੀ ਜੀ, ਤੇ ਫਾਈਲ ਤਾਂ ਕੱਦੀ ਲਟਕਦੀ ਆ ਉੱਥੇ, ਉਹ ਕੱਦਾ ਮੁੱਦਾ ਬਣਿਆ ਕਿ ਤੁਹਾਡੇ ਮੰਤਰੀ ਦਸਤਖਤ ਨਹੀਂ ਕਰਦੇ ਜੀ। ਚਲੋ, ਪਰ ਇਹ ਭਰੋਸਾ ਦਵਾਇਆ। ਫਿਰ ਉਹਨਾਂ ਨਾਲ ਇਹ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਜਿਹੜੇ ਮਾਰਚ ਕੱਢ ਰਹੇ ਹੋ ਲਗਾਤਾਰ, ਉਸ ਨੂੰ ਰੋਕ ਲਓ, ਤੇ ਜੇਕਰ ਮੋਰਚੇ ਨੂੰ ਮੁਲਤਵੀ ਕੀਤਾ ਜਾ ਸਕਦਾ ਕਰ ਦਿਓ, ਅਸੀਂ ਆਪ ਪੈਰਵੀ ਕਰਾਂਗੇ। ਉਹ ਕਹਿੰਦੇ ਅਮਿਤ ਸ਼ਾਹ ਨੂੰ ਤਾਂ ਮਿਲ ਵੀ ਲਿਆ ਸੀ ਇਸ ਮਸਲੇ ਤੇ ਕਹਿੰਦੇ ਕਿ ਅਸੀਂ ਰਾਸ਼ਟਰਪਤੀ ਤੱਕ ਲੈ ਕੇ ਜਾਵਾਂਗੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ। ਸੋ ਇੱਕ ਤਰੀਕੇ ਨਾਲ ਮਨਾਉਣ ਦੀ, ਭਰਮਾਉਣ ਦੀ, ਮੋਰਚਾ ਖਤਮ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਆ ਸਰਕਾਰ। ਉਹਨੂੰ ਲੱਗਦਾ ਕਿ ਹੁਣ ਅਸੀਂ ਜ਼ੋਰ ਜਮਾਇਸ਼ ਕਰਾਂਗੇ ਤਾਂ ਸਾਡੇ ਉਲਟ, ਜਿਵੇਂ ਤੁਸੀਂ ਕਿਹਾ, ਬਿਲਕੁਲ ਉਲਟ ਹੋਏਗੀ, ਤੇ ਇਸ ਲਈ ਇਹਨੂੰ ਸ਼ਾਂਤਮਈ ਤਰੀਕੇ ਨਾਲ ਕਿਵੇਂ ਇੱਕ ਵਾਰ ਚੁੱਕਿਆ ਜਾਵੇ। ਪਰ ਜਿਹੜੀਆਂ ਮੁਰਲੀਆਂ ਧਿਰਾਂ ਇਹ ਉਹ ਵੀ ਜਾਣਦੀਆਂ ਪ੍ਰਵੀਨ ਜੀ ਕਿ ਲਾਇਆ ਤਾਂ ਉਹਨਾਂ ਨੇ ਐਲਾਨ ਕਰਕੇ, ਪਰ ਚੁੱਕ ਨਹੀਂ ਹੁਣ ਹੋ ਸਕਦੇ ਆਪਣੇ ਆਪ ਐਲਾਨ ਕਰਕੇ। ਸੋ ਹੁਣ ਇਹ ਫੈਸਲਾ ਸੰਗਤ ਦੇ ਹੱਥੇ ਹੁੰਦਾ। ਜੀ ਜੀ, ਬਿਲਕੁਲ ਬਿਲਕੁਲ, ਹੈ ਨਾ। ਦਿੱਲੀ 3 ਖੇਤੀ ਉਹਨਾਂ ਦਾ ਮਾਮਲਾ ਆਪਾਂ ਦੇਖ ਚੁੱਕੇ ਹਾਂ ਪੂਰਾ, ਦੇਖਿਆ ਬਿਲਕੁਲ। ਸੋ ਇਸ ਲਈ ਇਸ ਮਾਮਲੇ ਦੇ ਵਿੱਚ ਹੁਣ ਕਿਉਂਕਿ ਪਹਿਲਾਂ ਵੀ ਜਿਹੜਾ ਸਰਬੱਤ ਖਾਲਸਾ ਬੁਲਾਇਆ ਸੀ, ਉਹਦੇ ਵਿੱਚ ਵੀ ਸੰਗਤ ਠੱਗੀ ਹੋਈ ਮਹਿਸੂਸ ਕਰਦੀ ਹੈ ਅੱਜ ਵੀ। ਜੀ ਸਹੀ ਹੈ ਕਿ ਅਸੀਂ ਉੱਥੋਂ ਜਥੇਦਾਰ ਕੱਢਣ ਨਹੀਂ ਗਏ ਸੀ, ਨਵੇਂ ਜਥੇਦਾਰ ਮੁਤਵਾਜੀ ਜਥੇਦਾਰ ਬਣਾਉਣ ਨਹੀਂ ਗਏ ਸੀ, ਅਸੀਂ ਤਾਂ ਮੋਰਚਾ ਲਾਇਆ ਸੀ ਬੇਅਦਬੀਆਂ ਦੇ ਇਨਸਾਫ ਲਈ, ਨਹੀਂ ਸੰਘਰਸ਼ ਇਕੱਠ ਕੀਤਾ ਸੀ ਬੇਅਦਬੀਆਂ। ਜੀ ਜੀ, ਬਿਲਕੁਲ। ਇਸ ਲਈ ਉਹ ਹੁਣ ਉਹ ਇੱਥੇ ਡਰ ਮਤਲਬ ਕਿ ਸੰਗਤ ਨੂੰ ਖੜਾ, ਇਸ ਲਈ ਸੰਗਤ ਇੱਥੇ ਕਿਸੇ ਭਟਕਣ 'ਚ ਨਹੀਂ ਆਉਣ ਵਾਲੀ। ਹਾਂ, ਸਰਕਾਰ ਵੱਲੋਂ ਬਕਾਇਦਾ ਕੋਸ਼ਿਸ਼ ਹੈ। ਸਰਕਾਰ ਨੇ ਕਿਹਾ ਕਿ ਸਾਡੇ ਸਾਰੇ ਮੰਤਰੀ, ਸਾਡੇ ਸਾਰੀ ਸਰਕਾਰ ਬਕਾਇਦਾ ਤੌਰ ਤੇ ਦਸਤਾਵੇਜ਼ ਤਿਆਰ ਕਰਕੇ ਅਸੀਂ ਅਮਿਤ ਸ਼ਾਹ ਕੋਲ ਪਹੁੰਚਦਾ ਕਰ ਚੁੱਕੇ ਹਾਂ। ਹੁਣ ਅਸੀਂ ਰਾਸ਼ਟਰਪਤੀ ਕੋਲ ਪਹੁੰਚ ਕਰਾਂਗੇ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ। ਖਾਸ ਕਰਕੇ ਪ੍ਰੋਫੈਸਰ ਭੁੱਲਰ ਔਰ ਹਵਾਰੇ ਵਾਲੇ ਮਾਮਲੇ 'ਚ ਤਾਂ ਅਸੀਂ ਦੋਵੇਂ ਸਰਕਾਰਾਂ ਨਾਲ, ਸਿੱਧੀ ਕਰਨਾਟਕਾ ਔਰ ਦਿੱਲੀ ਸਰਕਾਰ ਨਾਲ ਆਪ ਰਾਬਤਾ ਕਰਾਂਗੇ। ਤੋਂ ਇਹਦੇ ਬਾਅਦ ਮੋਰਚੇ ਦੇ ਨੁਮਾਇੰਦਿਆਂ ਨੇ ਸਿਰਫ ਇੰਨੀ ਹਾਮੀ ਭਰੀ ਹੈ ਕਿ 31 ਮਾਰਚ ਤੱਕ ਤੁਹਾਨੂੰ ਸਮਾਂ ਦਿੱਤਾ। ਠੀਕ ਹੈ, ਤੁਸੀਂ ਕਰੋ ਬਹਿਬਲ ਕਲਾਂ ਫਾਇਰਿੰਗ ਮਾਮਲੇ 'ਚ ਚਲਾਨ ਪੇਸ਼ ਕਰੋ, ਤੁਸੀਂ ਜਾਓ ਰਾਸ਼ਟਰਪਤੀ ਕੋਲ, ਤੁਹਾਡੀ ਕਾਰਵਾਈ ਕਹੀ ਜੀ ਰਹਿੰਦੀ ਹੈ, ਤੁਹਾਡੀ ਨੀਅਤ ਨੀਤੀ ਕਹੀ ਜੀ ਰਹਿੰਦੀ, ਉੱਪਰ ਗੌਰ ਕਰਾਂਗੇ। 31 ਮਾਰਚ ਤੱਕ ਅਸੀਂ ਜਿਹੜਾ ਨਿਤ ਦਿਨ ਜਥਾ ਭੇਜਦੇ ਸੀ ਮੁੱਖ ਮੰਤਰੀ ਦੇ ਘਰ ਕੰਨੀ ਨੂੰ ਘਰਾਓ ਕਰਨ ਲਈ, ਉਹ ਨਹੀਂ ਭੇਜਾਂਗੇ। ਠੀਕ ਹੈ, ਸੋ 31 ਤਰੀਕ ਤੱਕ ਲਈ ਉਹ ਰੋਕ ਲਿਆ ਗਿਆ। ਨਹੀਂ, ਇਹ ਬਾਕੀ ਮੋਰਚਾ ਹਜੇ ਜਾਰੀ ਰਹੂਗਾ, ਪਰ ਸਰਕਾਰ ਹੁਣ ਕਦਮ ਦਰ ਕਦਮ ਇਸ ਕਦਰ ਅੱਗੇ ਵਧਣਾ ਚਾਹੁੰਦੀ ਹੈ ਕਿ ਅਸੀਂ ਇਹਨਾਂ ਦਾ ਭਰੋਸਾ ਜਿੱਤ ਕੇ ਇਸ ਮੋਰਚੇ ਨੂੰ ਚੁੱਕੀਏ, ਕਿਉਂਕਿ ਉਹਨੂੰ ਲੱਗਦਾ ਕਿ ਸਾਡੇ ਖਿਲਾਫ ਮੋਰਚੇ ਹੀ ਇੰਨੇ ਖੁੱਲੇ ਨੇ ਕਿ ਉਹ ਮੁੱਕਣ ਦਾ ਨਾਮ ਨਹੀਂ ਲੈਂਦੇ। ਇਸ ਲਈ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਜੀਰਾ ਸ਼ਰਾਬ ਮੋਰਚਾ ਵੀ ਅਜੇ ਉਸੇ ਤਰ੍ਹਾਂ ਕਾਇਮ ਹੈ। ਕਈਆਂ ਨੂੰ ਲੱਗਦਾ ਹੋ ਕਿ ਸ਼ਾਇਦ ਉਹ ਬੰਦ ਹੋ ਗਿਆ ਕਿਉਂਕਿ ਫੈਕਟਰੀ ਬੰਦੇ ਨਹੀਂ ਹੋਈ। ਸੋ ਇਸ ਲਈ ਫੈਕਟਰੀ ਵਾਲੇ ਤਾਂ ਲਾਇਸੈਂਸ ਨਿਊ ਕਰਾਉਣ ਲਈ ਭੇਜੀ ਜਾਂਦੇ ਨੇ ਕਾਗਜ਼, ਤੇ ਪੋਲਿਊਸ਼ਨ ਕੰਟਰੋਲ ਬੋਰਡ ਕਹਿੰਦਾ ਨਹੀਂ ਜੀ ਅਸੀਂ ਨਿਊ ਨਹੀਂ ਕਰਾਂਗੇ। ਭਾਈ ਤੁਸੀਂ ਕਹੋਗੇ ਤੁਹਾਡੇ ਤੇ ਬੰਦ ਕਰਤੀ ਮੁੱਖ ਮੰਤਰੀ ਨੇ ਫੈਕਟਰੀ, ਠੀਕ ਹੈ, ਪਰ ਉਹ ਬੰਦ ਕਰਨ ਦੀ ਕੋਈ ਚਿੱਠੀ ਪੱਤਰ ਆਵੇ, ਨੋਟੀਫਿਕੇਸ਼ਨ ਆਵੇ ਤਾਂ ਹੀ ਅਗਲੇ ਕਹਿਣ। ਸੋ ਆਇਆ ਨਹੀਂ। ਸੋ ਇਸ ਲਈ ਜੀਰਾ ਮੋਰਚਾ ਵੀ ਉਸੇ ਤਰ੍ਹਾਂ ਬਰਕਰਾਰ ਹੈ। ਇਸੇ ਤਰ੍ਹਾਂ ਇਸ ਮੋਰਚੇ ਨੂੰ ਵੀ ਇਹੋ ਜਿਹੀਆਂ ਖਬਰਾਂ ਦੇ ਰਾਹੀਂ ਕੀ ਸਰਕਾਰ ਠੰਡੇ ਵਾਸਤੇ ਪਾਉਣਾ ਚਾਹੁੰਦੀ ਹੈ, ਕਿ ਸਰਕਾਰ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣਾ ਚਾਹੁੰਦੀ ਹੈ, ਜਾਂ ਸੱਚਮੁੱਚ ਉਹਦੀ ਬੰਦੀ ਸਿੰਘਾਂ ਨੂੰ ਲੈ ਕੇ ਕੋਈ ਫਿਕਰਮੰਦੀ ਜੇਕਰ ਹੋਏਗੀ ਤਾਂ ਆਉਂਦੇ ਦਿਨਾਂ 'ਚੋਂ ਕਾਰਵਾਈ ਨਜ਼ਰ ਆ ਜਾਏਗੀ। 31 ਮਾਰਚ ਤੱਕ 30 ਦਿਨ ਪਏ ਨੇ ਅਜੇ। ਸੰਘਰਸ਼ਾਂ ਦੀ ਸ਼ੁਰੂਆਤ ਬੇਸ਼ੱਕ ਆਗੂ ਕਰਦੇ ਨੇ ਸ਼ਰਮਾ ਜੀ, ਪਰ ਕਈ ਵਾਰੀ ਸੰਘਰਸ਼ਾਂ ਨੂੰ, ਮੋਰਚਿਆਂ ਨੂੰ ਇੰਨੀ ਕੁ ਸੰਗਤ ਦੀ ਹਮਾਇਤ ਮਿਲਦੀ ਹੈ
ਕਿ ਬਾਅਦ ਦੇ ਵਿੱਚ ਉਹਨਾਂ ਦੇ ਫੈਸਲੇ ਸੰਗਤ ਕਰਦੀ ਹੈ। ਤੁਸੀਂ ਖੇਤੀ ਕਾਨੂੰਨਾਂ ਵਾਲਾ ਬਿਲਕੁਲ ਸਟੀਕ ਉਦਾਹਰਨ ਦਿੱਤੀ ਹੈ। ਲਾਮਬੰਦੀ ਸ਼ੁਰੂਆਤ ਦੇ ਵਿੱਚ ਅਗਵਾਈ ਕਿਸਾਨ ਆਗੂਆਂ ਨੇ ਜ਼ਰੂਰ ਦਿੱਤੀ, ਪਰ ਬਾਅਦ ਦੇ ਵਿੱਚ ਬਹੁਤਾ ਕੁਝ ਜਦੋਂ ਹੋਇਆ ਤੇ ਉਹਦੇ ਵਿੱਚ ਸੰਗਤ ਤੈਅ ਕਰਦੀ ਸੀਗੀ ਕਿ ਇਸ ਕਦਮ ਦੇ ਉੱਤੇ ਕਿਵੇਂ ਅਗਲਾ ਕਦਮ ਗਾਂਹ ਚੱਕਣਾ ਜਾਂ ਕੀ ਰੁਖ ਹੋਣਾ ਚਾਹੀਦਾ। ਅਗਲੀ ਖਬਰ ਦੇ ਵੱਲ ਵਧੀਏ, ਪੰਥਕ ਮਸਲਿਆਂ ਦੀ ਗੱਲ ਕਰੀਏ ਸ਼ਰਮਾ ਜੀ। ਤੇ ਹੁਣ ਅਜਨਾਲਾ ਦੇ ਵਿੱਚ ਜੋ ਵਾਪਰਿਆ ਉਹਨੂੰ ਦੋ ਤਰੀਕਿਆਂ ਨਾਲ ਦੇਖਿਆ ਜਾ ਰਿਹਾ। ਜਿਹੜੇ ਲੋਕ ਇਸ ਨੂੰ ਅੰਮ੍ਰਿਤਪਾਲ ਨੂੰ ਹਮਾਇਤ ਨਹੀਂ ਦਿੰਦੇ ਜਾਂ ਪੰਥਕ ਮਸਲਿਆਂ ਉੱਤੇ ਬੋਲਦੇ ਨੇ, ਉਹ ਵੀ ਦੋ ਫਾੜ ਨੇ। ਕੁਛ ਲੋਕ ਅੰਮ੍ਰਿਤਪਾਲ ਦੇ ਹਮਾਇਤੀ ਨੇ, ਉਹਨਾਂ ਨੇ ਤਾਂ ਹਮਾਇਤ ਕਰਨੀ ਹੈ। ਧੁਰ ਵਿਰੋਧੀਆਂ ਨੇ ਧੁਰ ਵਿਰੋਧ ਤਾਂ ਕਰਨੀ ਹੈ। ਹੁਣ ਕਮੇਟੀ ਕਾਇਮ ਹੋਈ ਹੈ ਜੀ, ਤੇ ਕਮੇਟੀ ਦੇ ਵਿੱਚ ਇੱਕ ਕਮੇਟੀ ਨੇ ਫੈਸਲਾ ਕਰਨਾ ਕਿ ਰੋਸ ਧਰਨਿਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਜਾਣ ਦਾ ਜਿਹੜਾ ਫੈਸਲਾ ਹੈ ਉਹਦੇ ਤੇ ਕੀ ਪ੍ਰਤੀਕਿਰਿਆ ਦੇਣੀ ਹੈ ਜਾਂ ਕੀ ਉਹਦੇ ਤੇ ਬਣਦਾ ਪੰਥਕ ਰਹੁ ਰੀਤਾਂ ਦੇ ਮੁਤਾਬਕ। ਤੇ ਇਹ ਕਮੇਟੀ ਕੀ ਵਾਕਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਾਇਮ ਕੀਤੀ ਹੈ ਤੇ ਕੌਣ ਕੌਣ ਇਹਦੇ ਵਿੱਚ ਸ਼ਾਮਲ ਨੇ ਜੀ? ਪ੍ਰਵੀਨ ਜੀ, ਬਿਲਕੁਲ ਜੀ। ਰੋਸ ਮੁਜ਼ਾਹਰੇ ਹੋਣ, ਰੋਸ ਧਰਨੇ ਹੋਣ, ਰੈਲੀਆਂ ਹੋਣ, ਹੈ ਨਾ, ਕੋਈ ਪਲਾਟਾਂ ਮਕਾਨਾਂ ਦੇ ਕਬਜ਼ਿਆਂ ਦਾ ਮਾਮਲਾ ਹੋਵੇ, ਕਿ ਇਹੋ ਜਿਹੀ ਥਾਂ ਦੇ ਉੱਤੇ ਪਾਵਨ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਣਾ ਚਾਹੀਦਾ ਜਾਂ ਨਹੀਂ ਲਿਜਾਣਾ ਚਾਹੀਦਾ, ਜੇ ਲਿਜਾਣਾ ਚਾਹੀਦਾ ਕੀ ਉਹ ਕੋਈ ਮਰਿਆਦਾ ਹੈ ਜਾਂ ਨਹੀਂ ਹੈ। ਇਹ ਸਾਰੇ ਫੈਸਲੇ ਨੂੰ, ਇਹ ਸਾਰੀ ਰੂਪ ਰੇਖਾ ਨੂੰ ਘਾਲਣ ਦੇ ਲਈ ਜਾਂ ਇਹਦੇ ਉੱਤੇ ਕੀ ਟਿੱਕਾ ਟਿੱਪਣੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਅੱਗੇ ਵਧਣਾ ਚਾਹੀਦਾ, ਉਹਦੇ ਲਈ ਬਕਾਇਦਾ ਇੱਕ ਕਮੇਟੀ ਬਣਾਉਣ ਦਾ ਐਲਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਸੀ। ਕਮੇਟੀ ਦਾ ਐਲਾਨ ਕਰਤਾ ਸੀ, ਪਰ ਉਹਦੇ ਮੈਂਬਰ ਨਹੀਂ ਅਜੇ ਤੱਕ ਨਾਮਜ਼ਦ ਕੀਤੇ ਸੀ। ਸੋ ਹੁਣ ਮੈਂਬਰ ਵੀ ਨਾਮਜ਼ਦ ਕਰਤੇ ਤੇ ਸਮਾਂ ਹੱਦ ਵੀ ਤੈਅ ਕਰਤੀ। 15 ਮੈਂਬਰੀ ਕਮੇਟੀ 15 ਦਿਨਾਂ ਚ ਰਿਪੋਰਟ ਦੇਗੀ ਪ੍ਰਵੀਨ ਜੀ ਕਿ ਕੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ। ਪਰ ਇਹ ਪਹਿਲਾ ਮੌਕਾ ਨਹੀਂ, ਮੇਰੇ ਜਹਨ ਚ ਸ਼ਾਇਦ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੇ ਸੀ ਕਿ ਸਾਡੇ ਪਿੰਡ ਹਰ ਸਾਲ ਦੁਸ਼ਹਿਰੇ ਤੇ ਟੂਰਨਾਮੈਂਟ ਹੁੰਦਾ ਪ੍ਰਵੀਨ ਜੀ। ਹਾਂਜੀ। ਤੇ ਉਹ ਜਦੋਂ ਅਕਾਲੀਆਂ ਚ ਟੌੜਾ ਸਾਹਿਬ ਤੇ ਬਾਦਲ ਸਾਹਿਬ ਅੱਡ ਅੱਡ ਹੋਏ ਤੇ ਤਦ ਟੌੜਾ ਸਾਹਿਬ ਦਾ ਨਾਲ ਦਾ ਪਿੰਡਾਂ ਤੇ ਟੌੜਾ ਸਾਹਿਬ ਸਾਡੇ ਇਲਾਕੇ ਦਾ ਇੱਕ ਵੱਡਾ ਚਿਹਰਾ, ਮਤਲਬ ਜੇ ਤੁਸੀਂ ਕਹੋ ਤਾਂ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਇਸ ਇਲਾਕੇ ਦੇ ਤਾਂ ਮੁੱਖ ਮੰਤਰੀ ਉਹ ਰਹੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਜੋ ਸਤਿਕਾਰ, ਜੋ ਰੁਤਬਾ ਉਹਨਾਂ ਦਾ ਹੈਗਾ। ਸੋ ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰੀ ਤੇ ਸਾਡੇ ਪਿੰਡ ਦੀ ਦੋ ਧੜੇ ਬਣ ਗਏ, ਇੱਕ ਬਾਦਲਾਂ ਵਾਲਾ ਧੜਾ ਜੀ, ਜਿਸ ਚ ਕੈਪਟਨ ਕਮਲਜੀਤ ਵਾਲਾ ਧੜਾ ਕਹਿ ਲਓ ਸੀ, ਦੂਏ ਪਾਸੇ ਜਥੇਦਾਰ ਟੌੜਾ ਵਾਲਾ ਧੜਾ, ਤੇ ਉਹ ਸਾਲੇ ਸਟੇਡੀਅਮ ਬਣ ਕੇ ਤਿਆਰ ਹੋਇਆ ਸੀ ਪਿੰਡ ਚ। ਤੇ ਪਹਿਲੀ ਵਾਰ ਸਟੇਡੀਅਮ ਚ ਟੂਰਨਾਮੈਂਟ ਹੋਣਾ ਸੀ। ਹੁਣ ਸਰਕਾਰ ਵਾਲੀ ਧਿਰ ਕਹਿੰਦੀ ਆ ਸਟੇਡੀਅਮ ਤੇ ਹੱਕ ਸਾਡਾ ਜੀ, ਪੰਚਾਇਤ ਕਹਿੰਦੀ ਆ ਸਟੇਡੀਅਮ ਤੇ ਹੱਕ ਸਾਡਾ ਹੈ। ਪੰਚਾਇਤ ਟੌੜਾ ਸਾਹਿਬ ਨਾਲ ਖੜੀ ਹੈ, ਦੂਆ ਧੜਾ ਸਰਕਾਰ ਨਾਲ ਖੜਾ ਹੈ, ਦੋਏ ਅਕਾਲੀ ਧੜੇ ਮੰਨ ਲਓ, ਹੈ ਨਾ। ਹਾਂਜੀ। ਤੇ ਇਹ ਸਭ ਦੇ ਦਰਮਿਆਨ ਫਿਰ ਜਥੇਦਾਰ ਟੌੜਾ ਸਾਹਿਬ ਨੇ ਫਾਰਮੂਲਾ ਕੱਢਿਆ ਕਿ ਐਂ ਕਰੋ, ਚੁੱਪ ਕਰਕੇ ਉੱਥੇ ਅਖੰਡ ਪਾਠ ਖਿਲਾ ਦਿਓ। ਠੀਕ ਹੈ। ਤੇ ਉਹ ਸਟੇਡੀਅਮ ਵਾਲੀ ਥਾਂ ਤੇ ਅਖੰਡ ਪਾਠ ਖੁੱਲ ਗਿਆ ਜੀ। ਤੇ ਹੁਣ ਇਹ ਤੈਅ ਹੋਇਆ ਕਿ ਜਿੱਦਾਂ ਹੀ ਭੋਗ ਪਵੇ ਤਦੇ ਮੈਚ ਸ਼ੁਰੂ ਕਰ ਦਿਓ। ਪਰ ਉਧਰੋਂ ਦੂਈ ਧਿਰ ਸਰਕਾਰ ਸੀ, ਸਰਕਾਰ ਕੋਲ ਪੁਲਿਸ ਸੀ, ਤੰਤਰ ਸੀ, ਸਾਰੀ ਘੇਰਾਬੰਦੀ ਸੀ, ਲੋਕਾਂ ਨੂੰ ਡਰਾ ਕੇ ਘਰਾਂ ਨੂੰ ਮੋੜਿਆ ਜਾ ਰਿਹਾ ਸੀ, ਟੀਮਾਂ ਵਾਪਸ ਕਰਾਈਆਂ ਜਾ ਰਹੀਆਂ ਸੀ। ਤੋ ਇਹ ਸਰ ਚ ਉੱਥੇ ਹਾਲਾਤ ਇਹ ਬਣੇ ਕਿ ਸ਼ਾਇਦ ਭੋਗ ਪੈਣ ਤੋਂ ਬਾਅਦ ਵੀ ਟੂਰਨਾਮੈਂਟ ਨਹੀਂ ਹੋਊਗਾ। ਜਿੱਦਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰੂ ਘਰ ਨੂੰ ਜਾਊਗਾ ਤਦੇ ਫੇਰ ਡਾਂਗ ਖੜਕੂਗੀ। ਫੇਰ ਸੁਨੇਹਾ ਆ ਗਿਆ, ਕਹਿੰਦੇ ਚੁੱਪ ਕਰਕੇ ਭੋਗ ਪਾ ਕੇ ਅਰਦਾਸ ਕਰਕੇ ਨਾਲੇ ਪ੍ਰਕਾਸ਼ ਫੇਰ ਕਰ ਦੋ ਜੀ। ਸੋ ਫਿਰ ਆਖਰ ਚ ਦੋਏ ਧਿਰਾਂ ਨੇ ਅੱਡੋ ਅੱਡ ਥਾਂ ਤੇ ਟੂਰਨਾਮੈਂਟ ਕਰਾਏ, ਉੱਥੇ ਪਾਠ ਚੱਲੀ ਗਿਆ। ਠੀਕ ਹੈ। ਸੋ ਇਹਦਾ ਮਤਲਬ ਜਿਹੜੇ ਮਰਿਆਦਾ ਲਾਗੂ ਕਰਨ ਵਾਲੇ ਸੀ, ਜਿਹੜੇ ਲੰਮਾ ਸਮਾਂ ਸਭ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਉਹਨਾਂ ਨੇ ਵੀ ਕਿਸੇ ਸਮੇਂ ਇਹ ਆੜ ਲਈ ਹੈ ਦਾ ਮਤਲਬ, ਜਾਂ ਉਹਨਾਂ ਦੇ ਹੁਕਮਾਂ ਤੇ ਆੜ ਹੋਈ ਹੈ। ਪਰ ਜਦੋਂ ਸਵਾਲ ਆਉਂਦਾ ਫਿਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਵੱਖ ਕਿਵੇਂ ਕਰ ਸਕਦੇ ਹਾਂ, ਜਦੋਂ ਅਸੀਂ ਉਸਨੂੰ ਆਪਣਾ ਬੜਾ ਮੰਨਦੇ ਹਾਂ, ਗੁਰੂ ਮੰਨਦੇ ਹਾਂ, ਫਿਰ ਕਹਿੰਦੇ ਅਸੀਂ ਜਿੱਥੇ ਚਾਹੀਏ ਉੱਥੇ ਲੈ ਜਾਵਾਂਗੇ। ਪਰ ਇਸ ਦੇ ਨਾਲ ਫਿਰ ਮਰਿਆਦਾ ਦਾ ਇੱਕ ਸਵਾਲ ਆਉਂਦਾ। ਜੋ ਇੱਕ ਵਾਰ ਤੁਹਾਡੇ ਧਿਆਨ ਚ ਹੋਵੇ, ਇੱਕ ਕਿਸੇ ਨੇ ਮੀਟ ਦੀ ਦੁਕਾਨ ਖੋਲਣੀ ਸੀ, ਉਹਨੇ ਅਖੰਡ ਪਾਠ ਰੱਖ ਲਿਆ ਸੀ। ਠੀਕ ਹੈ। ਤੇ ਉਹ ਮੁੱਦਾ ਬਣ ਗਿਆ ਕਿ ਆਹ ਕਿਵੇਂ। ਇਸੇ ਤਰ੍ਹਾਂ ਟਰੱਕ ਯੂਨੀਅਨ ਨੇ ਇੱਕ ਵਾਰ ਟਰੱਕ ਚ ਅਖੰਡ ਪਾਠ ਕਰਾ ਲਿਆ, ਉਹਦੇ ਪਰ ਮੁੱਦਾ ਬਣ ਗਿਆ ਸੀ। ਸੋ ਫਿਰ ਇੱਥੇ ਇਹ ਵੀ ਮਰਿਆਦਾ ਵੀ ਖੜੀ ਹੈ। ਸੋ ਇਸ ਨੂੰ ਧਿਆਨ ਚ ਰੱਖਦਿਆਂ ਹੁਣ ਅਕਾਲ ਤਖਤ ਵੱਲੋਂ ਜਿਹੜੀ ਕਮੇਟੀ ਐਲਾਨੀ ਗਈ, ਉਹ 15 ਮੈਂਬਰੀ ਕਮੇਟੀ 15 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਦੇਣ ਲਈ ਉਹਨੂੰ ਕਿਹਾ ਗਿਆ। ਕਰਨੈਲ ਸਿੰਘ ਪੀਰ ਮੁਹੰਮਦ ਨੇ, ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਰਹੇ ਨੇ, ਅੱਜ ਕੱਲ ਅਕਾਲੀ ਦਲ ਦੇ ਵਿੱਚ ਨੇ, ਤੇ ਉਹਨਾਂ ਨੂੰ ਕੋਆਰਡੀਨੇਟਰ ਲਾਇਆ ਗਿਆ ਜੀ। ਤੇ ਇਹਦੇ ਵਿੱਚ ਨਾਲ ਉਹਨਾਂ ਦੇ ਮਤਲਬ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਰਵਿੰਦਰ ਸਿੰਘ ਧਾਮੀ, ਉਹਨਾਂ ਨੂੰ ਵੀ ਮੈਂਬਰ ਲਿਆ ਗਿਆ। ਇਸੇ ਤਰ੍ਹਾਂ ਦਿੱਲੀ ਕਮੇਟੀ, ਚੀਫ ਖਾਲਸਾ ਦੀਵਾਨ, ਹੈ ਨਾ, ਫਿਰ ਹਰੀਆਂ ਬੇਲਾਂ ਵਾਲੇ, ਹੈ ਨਾ, ਫਿਰ ਉਸੇ ਤਰ੍ਹਾਂ ਦਮਦਮੀ ਟਕਸਾਲ, ਜਥੇਦਾਰ ਬਲਵੀਰ ਸਿੰਘ, ਅਵਤਾਰ ਸਿੰਘ ਸੁਰ, ਹੈ ਨਾ, ਇਸੇ ਤਰ੍ਹਾਂ ਦਸ਼ਮੇਸ਼ ਤਰਨਾ ਦਲ ਵੱਲੋਂ, ਇਸੇ ਤਰ੍ਹਾਂ
ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ ਉਹਨਾਂ ਨੂੰ ਲਿਆ ਗਿਆ, ਰਜਿੰਦਰ ਸਿੰਘ ਮਹਿਤਾ ਨੂੰ ਲਿਆ ਗਿਆ, ਇਸੇ ਤਰ੍ਹਾਂ ਡਾਕਟਰ ਪਰਮਵੀਰ ਸਿੰਘ ਹੋਰਾਂ ਨੂੰ ਲਿਆ ਗਿਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਿੱਖ ਵਿਦਵਾਨ ਡਾਕਟਰ ਇੰਦਰਜੀਤ ਸਿੰਘ ਹੋਰਾਂ ਨੂੰ ਲਿਆ ਗਿਆ, ਪੱਤਰਕਾਰ ਤੇ ਸਿੱਖ ਚਿੰਤਕ ਵਜੋਂ ਪਛਾਣੇ ਜਾਂਦੇ ਨੌਜਵਾਨ ਤਲਵਿੰਦਰ ਸਿੰਘ ਬੂਟਰ ਹੋਰਾਂ ਨੂੰ ਲਿਆ ਗਿਆ, ਅਮਰਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਲਿਆ ਗਿਆ। ਏਦਾਂ 15 ਮੈਂਬਰੀ ਕਮੇਟੀ ਬਣਾਈ ਹੈ ਤੇ ਇਸ ਕਮੇਟੀ ਨੂੰ ਕਿਹਾ ਗਿਆ ਕਿ ਤੁਸੀਂ ਇਸ ਗੱਲ ਦਾ ਗੌਰ ਕਰਨਾ ਕਿ ਗੁਰਬਾਣੀ ਅਨੁਸਾਰ, ਸਿੱਖ ਮਰਿਆਦਾ ਅਨੁਸਾਰ, ਸਾਡੀ ਰਵਾਇਤ ਅਨੁਸਾਰ, ਧਾਰਮਿਕ ਅਕੀਦੇ ਅਨੁਸਾਰ ਕੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਾਂ ਬਾਣੀ ਨੂੰ ਇਸ ਤਰ੍ਹਾਂ ਹਥਿਆਰ ਵਜੋਂ, ਇਸ ਤਰ੍ਹਾਂ ਆੜ ਵਜੋਂ, ਇਸ ਤਰ੍ਹਾਂ ਸਹਾਇਕ ਵਜੋਂ ਵਰਤਿਆ ਜਾ ਸਕਦਾ, ਉਹਨੂੰ ਧਰਨੇ ਮੁਜ਼ਾਹਰੇ ਪ੍ਰਦਰਸ਼ਨਾਂ ਲਿਜਾਣਾ ਜਾਇਜ਼ ਆ ਜਾਂ ਨਹੀਂ, ਇਸ ਦੇ ਉੱਤੇ ਫੈਸਲਾ ਹੋਣਾ, ਨਾ ਕਿ ਇਕੱਲੀ ਅਜਨਾਲਾ ਨੂੰ ਲੈ ਕੇ ਕਿ ਕੀ ਅੰਮ੍ਰਿਤਪਾਲ ਤੇ ਕੋਈ ਕਾਰਵਾਈ ਕਰਨੀ ਹੈ, ਉਹਨੂੰ ਕੋਈ ਤਲਬ ਕਰਨਾ ਹੈ ਅਕਾਲ ਤਖਤ ਤੇ ਜਾਂ ਨਹੀਂ। ਇਹ ਇਕੱਲਾ ਉਹਦਾ ਮਸਲਾ ਨਹੀਂ ਹੈ, ਇਹ ਆਉਣ ਵਾਲੇ ਸਮੇਂ 'ਚ ਕੁਝ ਅਜਿਹਾ ਨਾ ਵਾਪਰੇ ਉਹਨੂੰ ਧਿਆਨ 'ਚ ਰੱਖ ਕੇ ਇਸ ਕਮੇਟੀ ਨੇ ਫੈਸਲਾ ਕਰਨਾ ਹੈ। ਉਸ ਮਸਲੇ ਤੇ ਉੱਤੇ ਵੀ ਕਈ ਤਰ੍ਹਾਂ ਇਹ ਸਵਾਲ ਖੜਾ ਕਰਦੀਆਂ ਨੇ ਕਿ ਕੀ ਅੰਮ੍ਰਿਤਪਾਲ ਵਾਲੇ ਮਸਲੇ ਤੇ ਸ਼੍ਰੋਮਣੀ ਕਮੇਟੀ ਨੂੰ, ਕੀ ਅੰਮ੍ਰਿਤਪਾਲ ਵਾਲੇ ਮਸਲੇ ਤੇ ਆਪਣਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੋਈ ਪ੍ਰਤੀਕਰਮ ਨਹੀਂ ਦੇਣਾ ਚਾਹੀਦਾ, ਉਹਨਾਂ ਦੀ ਚੁੱਪ ਦਾ ਕੀ ਮਤਲਬ ਹੈ? ਉੱਥੇ ਵੀ ਸਵਾਲ ਖੜੇ ਨੇ। ਸੋ ਸਵਾਲ ਉੱਧਰ ਵੀ ਨੇ, ਜੇ ਉੱਧਰ ਨੇ ਤਾਂ ਸਵਾਲ ਇੱਧਰ ਵੀ ਨੇ। ਪਰ ਹੁਣ ਇਹ ਕਮੇਟੀ ਆਪਣੀ ਰਿਪੋਰਟ ਦੇ ਹਵਾਲੇ ਨਾਲ ਕੀ ਸਾਹਮਣੇ ਲਿਆਉਂਦੀ ਹੈ, ਦੇਖਣ ਵਾਲੀ ਗੱਲ। ਹਾਂਜੀ ਬਿਲਕੁਲ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਜ਼ਿਕਰ ਕੀਤਾ ਸੀਗਾ ਕਿ ਦੋਫਾੜ ਤਾਂ ਨਜ਼ਰ ਆ ਰਹੀ ਹੈ, ਬਹੁਤੇ ਲੋਕ ਅਪੋਜ਼ ਕਰ ਰਹੇ ਨੇ, ਬਹੁਤੇ ਲੋਕ ਸਮਰਥਨ ਦੇ ਵਿੱਚ ਵੀ ਨੇ। ਸੋ ਦੇਖਦੇ ਹਾਂ ਇਹਦੇ ਵਿੱਚ ਜਿਹੜੀ ਕਮੇਟੀ ਆ ਉਹਦਾ ਕੀ ਪ੍ਰਤੀਕਰਮ ਹੈ। ਜਾਂਦੇ ਸ਼ਰਮਾ ਜੀ ਗੱਲ ਕਰੀਏ ਸਰਕਾਰ ਦੀ, ਨੀਲੇ ਕਾਰਡ ਧਾਰਕਾਂ ਦੇ ਖਿਲਾਫ ਸਰਕਾਰ ਲਾਲ ਹੋਈ ਫਿਰਦੀ ਹੈ ਜੀ। ਹਾਂ ਬਿਲਕੁਲ ਜੀ, ਕਿਉਂਕਿ ਨੀਲੇ ਕਾਰਡ ਦੇ ਘਪਲੇ ਹੀ ਬਹੁਤ ਨੇ। ਨੀਲੇ ਕਾਰਡ ਦੀ ਆੜ ਦੇ ਵਿੱਚ ਮਤਲਬ ਨਜਾਇਜ਼ ਲੋਕਾਂ ਨੇ ਜਾਇਜ਼ ਲੋਕਾਂ ਦਾ ਵੀ ਅਨਾਜ ਖਾਧਾ। ਠੀਕ ਹੈ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਦੋਂ ਇਹਦਾ ਕ੍ਰਾਈਟੇਰੀਆ ਸਾਫ਼ ਬਣਿਆ ਕਿ ਨੀਲੇ ਕਾਰਡ ਦੀ ਸ਼ਰਤ ਦੇ ਮੁਤਾਬਕ ਨੀਲਾ ਕਾਰਡ ਧਾਰਕ ਉਹੀ ਹੋ ਸਕਦਾ ਹੈ ਜਿਹਦੇ ਕੋਲ ਗੱਡੀ ਨਾ ਹੋਵੇ, ਜਿਹਦੇ ਕੋਲ ਸਰਕਾਰੀ ਨੌਕਰੀ ਨਾ ਹੋਵੇ, ਜਿਹਦੇ ਕੋਲ ਮਤਲਬ ਕਿ 180 ਗਜ 150 ਗਜ ਤੋਂ ਉੱਤੇ ਦਾ ਪੱਕਾ ਮਕਾਨ ਨਾ ਹੋਵੇ। ਸੋ ਉਹ ਲੋਕ ਇਹਦੀ ਧਾਰਨਾ ਜਾ ਸਕਦੇ ਨੇ। ਪਰ ਜਿਹਦੇ ਘਰੇ ਏਸੀ ਵੀ ਲੱਗਿਆ ਹੋਵੇ, ਗੱਡੀ ਵੀ ਹੋਵੇ, ਹੈ ਨਾ, ਪੱਕਾ ਮਕਾਨ ਵੀ ਹੋਵੇ, ਜ਼ਮੀਨ ਜਾਇਦਾਦ ਹੋਵੇ, ਉਹ ਵੀ ਨੀਲੇ ਕਾਰਡ ਲੈਣਗੇ। ਫਿਰ ਕੀ ਜੀ। ਸੋ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਸਾਫ਼। ਕਪੂਰਥਲੇ ਦੇ ਵਿੱਚ ਇੱਕ ਬੰਦੇ ਨੇ ਆਪਣੀ ਘਰ ਵਾਲੀ ਨੂੰ ਆਪਣੀ ਧੀ ਬਣਾ ਕੇ ਨੀਲੇ ਕਾਰਡ ਰਾਹੀਂ ਰਾਸ਼ਨ ਲੈਣਾ ਸ਼ੁਰੂ ਕਰ ਲਿਆ। ਉਹ ਅੱਛਾ। ਬਾਅਦ ਚੋਂ ਉਹ ਕਾਂਗਰਸ ਵੱਲੋਂ MC ਬਣ ਗਈ ਜਨਾਨੀ ਜੀ। ਤੇ ਸਾਰਾ ਹੁਣ MC ਵਾਲਾ ਬੰਦਾ ਵੀ ਇਸ ਧਾਰਨੀ ਨੇ ਉੱਥੇ ਤੱਥ ਖੁੱਲ ਗਏ। ਘਰ ਦੇ ਵਿੱਚ ਇੱਕ ਘਰ 'ਚ ਟੀਮ ਚੈੱਕ ਕਰਨ ਗਈ, 12 ਲੱਖ ਦੀ ਗੱਡੀ ਖੜੀ ਆ ਘਰ 'ਚ। ਠੀਕ ਆ। 2 ਟਰੈਕਟਰ ਖੜੇ ਨੇ, 3 ਮੰਜ਼ਿਲਾ ਮਕਾਨ ਬਣਿਆ ਤੇ ਹੈ ਵਿਚਾਰਾ ਗਰੀਬ ਨੀਲੇ ਕਾਰਡ ਵਾਲਾ। ਸੋ ਇਹੋ ਜਿਹੇ ਅੰਕੜੇ ਜਦੋਂ ਇਕੱਠੇ ਕੀਤੇ, 15 ਲੱਖ ਨੀਲੇ ਕਾਰਡਾਂ ਦੇ ਵਿੱਚੋਂ 87,651 ਲਗਭਗ ਲੱਖ ਨੂੰ ਪਹੁੰਚਣ ਵਾਲਾ ਅੰਕੜਾ ਹੈ। ਠੀਕ ਹੈ। ਕਰਤੇ ਇਹ ਪੂਰੀ ਜਾਂਚ ਹੋਈ ਔਰ ਜਾਂਚ ਦੇ ਵਿੱਚ 87,651 ਨੀਲੇ ਕਾਰਡ ਧਾਰਕ ਜਿਹੜੇ ਇਹੋ ਜਿਹੀਆਂ ਸਕੀਮਾਂ ਨਾਲ ਲੈ ਰਹੇ ਸੀ ਜੀ, ਉਹਨਾਂ ਦੇ ਨਾਂ ਕੱਢ ਦਿੱਤੇ ਗਏ ਨੇ। ਪਰ ਇੱਥੇ ਸਵਾਲ ਇਹ ਹੈ ਕਿ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਪਰਮੀਨ ਜੀ, ਉਹਨਾਂ ਨੂੰ ਮਿਲਦਾ ਹੀ ਨਹੀਂ। ਬਿਲਕੁਲ। ਇੱਕ ਬੰਦਾ ਪ੍ਰਾਈਵੇਟ ਨੌਕਰੀ ਕਰਦਾ, ਠੀਕ ਹੈ, ਕੱਲਾ ਬੰਦਾ, ਉਹ ਦਿਹਾੜੀ ਟੱਪਾ ਕਰਦਾ ਤੇ ਉਹਨੂੰ ਕਾਗਜ਼ਾਂ 'ਚ ਸਰਕਾਰੀ ਨੌਕਰੀ ਦਿਖਾਤੀ ਜੀ। ਅੱਛਾ। ਉਹ ਬੰਦੇ ਨੂੰ ਇਸ ਸਕੀਮ ਚੋਂ ਬਾਹਰ ਕਰਤਾ। ਇੱਕ ਅੰਮ੍ਰਿਤਸਰ ਦੇ ਵਿੱਚ ਬਜ਼ੁਰਗ ਹੈ, 67 ਸਾਲ ਦਾ ਬਜ਼ੁਰਗ ਹੈ, ਠੀਕ ਹੈ, ਦਿਹਾੜੀ ਤੇ ਜਾਂਦਾ ਤੇ ਉਹਨੂੰ ਸਰਕਾਰੀ ਇੰਪਲਾਈ ਦਿਖਾਤਾ। ਮਤਲਬ ਆਹ ਵੀ ਗੜਬੜਾਂ ਪਈਆਂ ਨੇ। ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ, ਜਿਹਨਾਂ ਨੂੰ ਨਹੀਂ ਲੋੜ ਸੀ ਉਹਨਾਂ ਨੂੰ ਮਿਲ ਰਿਹਾ। ਤੇ ਸਰਕਾਰ ਨੇ ਹੁਣ ਇੱਥੇ ਜਿਹੜੇ ਨੀਲੇ ਕਾਰਡਾਂ ਤੇ ਤਾਂ ਲਾਲ ਹੋਈ ਆ ਜੀ, ਬੁਢਾਪਾ ਪੈਨਸ਼ਨ ਤੇ ਵੀ ਲਾਲ ਪੀਲੀ ਹੋ ਗਈ ਸਰਕਾਰ। ਠੀਕ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਕਾਇਦਾ ਨਿਰਦੇਸ਼ ਭੇਜਤੇ ਨੇ ਜਿਹੜਾ ਬੁਢਾਪਾ ਪੈਨਸ਼ਨ ਲੈਂਦੇ ਨੇ ਉਹਨਾਂ ਨੂੰ ਵੀ, ਬੈਂਕਾਂ ਨੂੰ ਵੀ, ਕਿ ਜੇਕਰ ਬੈਂਕ ਦੇ ਵਿੱਚੋਂ 3 ਮਹੀਨੇ ਬੁਢਾਪਾ ਪੈਨਸ਼ਨ ਲਗਾਤਾਰ ਨਹੀਂ ਕਢਾਈ ਜਾਂਦੀ ਤਾਂ ਉਹਦੀ ਪੈਨਸ਼ਨ ਬੰਦ ਕਰ ਦਿਓ ਜੀ। ਤੇ ਫਿਰ ਉਹ ਤੋਂ ਬਾਅਦ ਕਹਿੰਦੇ ਜਦੋਂ ਆਊਗਾ ਦੁਬਾਰਾ ਫਿਰ ਪੁੱਛਾਂਗੇ ਕਿ ਕਾਰਨ ਕੀ ਆ ਭਾਈ, ਕਿਉਂ ਨਹੀਂ ਕਢਾ ਸਕਿਆ, ਬਿਮਾਰ ਸੀ, ਕਿਤੇ ਗਿਆ ਸੀ, ਨਹੀਂ ਆ ਸਕਦਾ, ਸਥਿਤੀ 'ਚ ਨਹੀਂ ਹੈਗਾ, ਫਿਰ ਕਰਾਂਗੇ ਉਹਨੂੰ 3 ਮਹੀਨੇ। ਸੋ ਇਸ ਲਈ ਸਰਕਾਰ ਹੁਣ ਜਿਹੜੀਆਂ ਚੋਰ ਮੋਰੀਆਂ ਰਾਹੀਂ ਸਰਕਾਰੀ ਖਜ਼ਾਨੇ ਦੇ ਵਿੱਚੋਂ ਪੈਸਾ ਬਾਹਰ ਜਾਂਦਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਚੰਗੇ ਉਪਰਾਲੇ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।